ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਅਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 22 ਅਪ੍ਰੈਲ ਦਿਨ ਹੈਗਾ ਜੀ ਵੀਰਵਾਰ, ਅਤੇ ਆਪਾਂ ਵੀਰਵਾਰ ਦੇ ਦਿਨ ਟਰੱਕਿੰਗ ਦਾ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹੁੰਦੇ ਹਾਂ। ਸੋ ਟਰੱਕਿੰਗ ਥਰਸਡੇ ਅਪਡੇਟ ਅਮਰੀਕਾ ਦਾ ਐਡੀਸ਼ਨ ਲੈ ਕੇ ਹਾਜ਼ਰ ਹਾਂ। ਮੇਰੇ ਨਾਲ ਇਸ ਟਾਈਮ ਟਰੱਕਿੰਗ ਦੀਆਂ ਖਬਰਾਂ ਦੇ ਬਾਰੇ, ਉਸ ਦੇ ਬਾਰੇ ਚਰਚਾ ਕਰਨ ਦੇ ਲਈ, ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਤੋਂਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ ਐਂਟੀਲੋਪ ਟਰੱਕ ਸਟਾਪ ਬਰਨ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਸਟਾਰਲਾਈਟ ਟਰੱਕ ਟਾਇਰਸ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਨਵੇਂ ਪੁਰਾਣੇ ਟਰੱਕ ਟ੍ਰੇਲਰ ਦੇ ਟਾਇਰਸ ਹੋਲਸੇਲ ਪ੍ਰਾਈਸਿਸ 'ਤੇ ਖਰੀਦ ਸਕਦੇ ਹੋ। ਇਹ ਅਲਾਈਨਮੈਂਟ ਦਾ ਕੰਮ ਵੀ ਕਰਦੇ ਹਨ। ਐਡਰੈਸ 3955 ਸਟਾਰਲਾਈਟ ਡਰਾਈਵ ਸੀਰੀਜ਼ ਕੈਲੀਫੋਰਨੀਆ, ਫੋਨ ਨੰਬਰ 2092509535। ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਇਹਨਾਂ ਨੂੰ ਯਾਦ ਰੱਖੋ। ਕਾਲ ਕਰੋ ਅਟਰਨੀ ਜੇ ਟੇਰਕੀਆਨਾ ਉਹਨਾਂ ਨੂੰ, ਨੰਬਰ 4159090503, 4159090503। ਅਤੇ ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ, ਰੀਫਾਈਨੈਂਸ ਦੇ ਲਈ ਕਾਲ ਕਰੋ ਮੋਹਨ ਚੀਮਾ ਉਹਨਾਂ ਨੂੰ, ਨੰਬਰ 5599052575, 559-905-2575। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਰਮਨ ਜੀ, ਖਬਰਾਂ ਦੇ ਉੱਤੇ ਆਪਾਂ ਗੱਲਬਾਤ ਜਿਹੜੀ ਉਹ ਚਰਚਾ ਕਰਾਂਗੇ, ਖਾਸ ਕਰਕੇ ਜਿਹੜਾ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜੀਆਂ ਉਹ ਚੱਲ ਰਹੀਆਂ ਆ ਉੱਧਰ। ਇਸ ਤੋਂ ਪਹਿਲਾਂ ਆਪਾਂ ਗੱਲ ਕਰੀਏ, ਅੱਜ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਇਹ ਕਹਿੰਦੇ ਆ ਜੀ ਵਿਸ਼ਵਾਸ ਪਲੈਜ ਕੀਤਾ ਆ, ਫੈਸਲਾ ਇੱਕ ਹਿਸਾਬ ਦੇ ਨਾਲ ਲਿਆ ਹੈ ਵੀ US ਆਪਣੀਆਂ ਜਿਹੜੀਆਂ ਗ੍ਰੀਨ ਹਾਊਸ ਗੈਸ ਅਮਿਸ਼ਨਜ਼ ਆ ਉਹਨਾਂ ਨੂੰ 2030 ਤੱਕ, ਯਾਨੀ ਕਿ ਆਉਂਦੇ 9 ਸਾਲਾਂ ਦੇ ਵਿੱਚ 50% ਰਿਡਿਊਸ ਆ, ਉਸ ਦੇ ਵਿੱਚ ਕਟੌਤੀ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰੂਗਾ। ਅੱਜ ਅਰਥ ਡੇ ਦੇ ਉੱਤੇ ਜਿਹੜੀ ਸਮਿਟ ਨੂੰ ਲੈ ਕੇ ਜਿਹੜਾ ਉਸ ਦੇ ਵਿੱਚ ਇਹਨਾਂ ਨੇ ਅਨਾਊਂਸਮੈਂਟ ਕੀਤੀ। ਇਹ ਜਿਹੜੀ ਸਮਿਟ ਆ ਵੱਖ-ਵੱਖ ਜਿਹੜੇ ਮੁਲਕ ਆ ਉਹਨਾਂ ਦੇ ਦੁਆਰਾ ਔਨਲਾਈਨ ਜਿਹੜੀ ਉਹ ਕੀਤੀ ਗਈ, ਜਿਸ ਦੇ ਵਿੱਚ ਚਾਈਨਾ ਨੇ ਵੀ ਇਹ ਦਾਅਵਾ ਕੀਤਾ ਵੀ ਉਹ 2060 ਤੱਕ ਉਹ ਵੀ ਕਾਰਬਨ ਨਿਊਟਰਲ ਜਿਹੜੇ ਆ ਉਹ ਹੋਣਗੇ। ਸੋ ਇਹ ਜਿਹੜਾ ਆ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਅੱਜ ਇਸ ਦੇ ਵਿੱਚ ਕੀਤਾ ਹੈ। ਸੋ ਐਡਮਿਨਿਸਟ੍ਰੇਸ਼ਨ ਜੇ ਇਸ ਨੂੰ ਅਗਰੈਸਿਵਲੀ ਰਮਨ ਜੀ ਪੁਸ਼ ਕਰੂਗਾ, ਅਤੇ ਆਪਾਂ ਆਲਰੇਡੀ ਦੇਖ ਰਹੇ ਹਾਂ ਵੀ ਇਹ ਸਾਰੀਆਂ ਐਮਿਸ਼ਨਸ ਦੇ ਕੰਟਰੋਲ ਨੂੰ ਲੈ ਕੇ ਪਹਿਲਾਂ ਹੀ ਕੈਲੀਫੋਰਨੀਆ ਦੇ ਵਿੱਚ ਕਈ ਤਰੀਕੇ ਦੇ ਕਾਰਬ ਦੇ ਨਾਲ ਜਿਹੜੇ ਉਹ ਰੌਲੇ ਚੱਲ ਰਹੇ ਆ। ਸੋ ਟਰੱਕਰਜ਼ ਦੇ ਉੱਤੇ ਖਾਸ ਨਿਸ਼ਾਨਾ ਜਿਹੜਾ ਇਸ ਚੀਜ਼ ਦੇ ਵਿੱਚ ਫਿਰ ਨਾਲ ਦੇ ਨਾਲ ਜਿਹੜਾ ਉਹ ਬਣ ਜਾਂਦਾ ਹੁੰਦਾ ਆ। ਬਿਲਕੁਲ ਜੀ, ਇਹ ਜਿਹੜਾ ਪੁਸ਼ ਹੈਗਾ ਆ ਆਲਮੋਸਟ ਬਾਕੀ ਕੰਟਰੀ ਨੂੰ ਕਾਫੀ ਇਹ ਜਿਹੜਾ ਆ ਲੱਗੂਗਾ ਕਿ ਕਾਫੀ ਪੁਸ਼ ਪ੍ਰੈਸ਼ਰ ਹੈਗਾ, ਪਰ ਆਪਾਂ ਇਹ ਪ੍ਰੈਸ਼ਰ ਜਿਹੜਾ 2000 ਦਾ ਜਿਹੜਾ 7, 8, 9, 10 ਦੇ ਵਿੱਚ ਆਪਾਂ ਦੇਖਿਆ ਹੈਗਾ, ਜਦੋਂ ਕਿ ਆਪਣੇ ਦੇ ਕਾਰਬ ਦਾ ਜਿਹੜਾ ਟਰੱਕ ਐਂਡ ਬੱਸ ਰੂਲ ਬਣਿਆ ਸੀਗਾ ਉਹਦੇ ਵਿੱਚ ਆਪਾਂ ਕਾਫੀ ਹੱਦ ਤੱਕ ਜਿਹੜਾ ਇਹਨੂੰ ਉਦੋਂ ਪੁਸ਼ ਨੂੰ ਦੇਖ ਲਿਆ ਹੈਗਾ। ਤੇ ਹੁਣ ਵੀ ਜਿਹੜਾ ਇਸ ਵੇਲੇ ਵੀ ਹੈਗਾ ਆ, ਜਿਹੜੇ ਹੁਣ ਆਉਣ ਵਾਲੇ ਆ ਸਾਲ ਹੈਗੇ ਆ 22 ਦੇ ਵਿੱਚ ਤੇ 23 ਦੇ ਵਿੱਚ, ਅੰਟਲ ਐਂਡ ਆਫ 23 ਜਿਹੜੇ ਆਪਣੇ ਰੀਫਰ ਹੈਗੇ ਆ ਉਹਨਾਂ ਨੂੰ ਇਲੈਕਟ੍ਰਿਕ ਜਿਹੜਾ ਆ ਉਹ ਕੀਤੇ ਜਾਣ ਦੀ ਗੱਲ ਆਲਰੇਡੀ ਹੋ ਚੁੱਕੀ ਆ ਕਿ ਉਹਨਾਂ ਨੂੰ ਜਿਹੜਾ ਇਲੈਕਟ੍ਰਿਕ ਜਾਂ ਐਟਲੀਸਟ ਹਾਈਬ੍ਰਿਡ ਕੀਤਾ ਜਾਣਾ ਚਾਹੀਦਾ। ਕਿ ਜਿੱਦਾਂ ਹੁਣ ਜਿਹੜੇ ਕੈਲੀਫੋਰਨੀਆ ਦੇ ਵਿੱਚ ਬਿਗ ਰਿਗ ਹੈਗੇ ਆ ਉਹ 5 ਮਿੰਟ ਤੋਂ ਵੱਧ ਆਈਡਲ ਨਹੀਂ ਕਰ ਸਕਦੇ, ਖੜੇ ਕਰਕੇ ਉਹਨਾਂ ਨੂੰ ਆਈਡਲ ਨਹੀਂ ਕੀਤਾ ਜਾ, ਅਨਲੈਸ ਤੁਸੀਂ ਆਈਡਲ ਸਰਟੀਫਾਈਡ ਹੈਗੇ ਆ। ਕਿ ਜੇ ਤੁਸੀਂ ਆਈਡਲ ਸਰਟੀਫਾਈਡ ਨਹੀਂ ਹੈਗੇ ਤੇ 5 ਮਿੰਟ ਤੋਂ ਵੱਧ ਤੁਸੀਂ ਟਰੱਕ ਸਟਾਰਟ ਨਹੀਂ ਰੱਖ ਸਕਦੇ, ਔਰ ਜਿਹੜੇ ਟਰੱਕ ਹੈਗੇ ਆ ਉਹ ਆਟੋਮੈਟਿਕਲੀ ਬੰਦ ਹੋ ਜਾਂਦੇ ਆ 5 ਮਿੰਟਾਂ ਦੇ ਬਾਅਦ। ਤੇ ਇਸ ਤਰ੍ਹਾਂ ਹੀ ਜਿਹੜੇ ਹੁਣ ਰੀਫਰ ਹੈਗੇ ਆ ਉਹ 22 ਦੇ ਐਂਡ ਦੇ ਵਿੱਚ 2 ਸਾਲ 2 ਘੰਟੇ ਤੱਕ ਰਹਿ ਜਾਣਾ ਆ।
ਤੇ 23 ਦੇ ਐਂਡ ਦੇ ਵਿੱਚ 5 ਮਿੰਟ। ਸੋ ਜਿਹੜਾ ਰੀਫਰ ਹੈਗਾ ਉਹ ਵੀ 5 ਮਿੰਟਾਂ ਬਾਅਦ ਸ਼ਟ ਡਾਊਨ ਕਰਨਾ ਪਿਆ ਕਰਨਾ, ਜਿਹੜਾ ਡੀਜ਼ਲ ਵਾਲਾ ਰੀਫਰ ਹੈਗਾ। ਸੋ ਉਹਨੂੰ ਆਲਟਰਨੇਟ ਪਾਵਰ ਜਿਹੜੀ ਆ ਉਹ ਦੇਣੀ ਪੈਣੀ ਆ ਇਲੈਕਟ੍ਰਿਕ। ਸੋ ਇਹ ਵੀ ਇੱਕ ਜਿਹੜਾ, ਕਿਉਂਕਿ ਸਾਡੇ ਤੇ ਤਾਂ ਆਪਣੇ ਕੈਲੀਫੋਰਨੀਆ ਦੇ ਵਿੱਚ ਤਾਂ ਕਹਿ ਲਓ ਵੀ ਇਹ ਚੀਜ਼ ਜਿਹੜੀ ਹੈ ਤਾਂ ਨੋਰਮਲ ਜੀ ਲਾਈਫ ਲੱਗਣ ਲੱਗ ਗਈ ਹੁਣ, ਕਿ ਜੋ ਇਹ ਰਿਸਟ੍ਰਿਕਸ਼ਨਸ ਆ ਰਹੀਆਂ ਹੈਗੀਆਂ। ਔਰ ਮੇਰੇ ਖਿਆਲ ਦੇ ਵਿੱਚ ਕੈਲੀਫੋਰਨੀਆ ਦੇ ਨਾਲ ਨਾਲ ਵਾਸ਼ਿੰਗਟਨ ਸਟੇਟ ਜਾਂ ਕਹਿ ਲਓ ਹੋਰ ਇੱਕ ਦੋ ਸਟੇਟਾਂ ਜਿਹੜੀਆਂ ਹੈਗੀਆਂ ਉਹ ਇਹਨਾਂ ਨੂੰ ਥੋੜ੍ਹਾ ਜਿਹਾ ਫੋਲੋ ਕਰਦੀਆਂ। ਬਾਕੀ ਰੈਸਟ ਆਫ ਦਾ ਸਟੇਟਸ ਜਿਹੜੀਆਂ ਆ ਉਹ ਅਲਟੀਮੇਟਲੀ ਲੌਂਗ ਟਰਮ ਉਹਦੇ ਵਿੱਚ ਉਹਨਾਂ ਨੂੰ ਜਾ ਕੇ ਫੋਲੋ ਕਰਨਾ ਪੈਂਦਾ। ਬਟ ਅਕੋਰਡਿੰਗ ਟੂ ਦਾ ਜਿਹੜੀ ਸਾਡੀ ਕੈਲੀਫੋਰਨੀਆ ਦੀ ਜਿਹੜੀ ਪਾਪੂਲੇਸ਼ਨ ਹੈਗੀ ਆ ਉਹਦੇ ਅਕੋਰਡਿੰਗਲੀ ਸਾਨੂੰ ਥੋੜ੍ਹਾ ਜਿਹਾ ਅਗਰੈਸਿਵ ਰਹਿਣਾ ਪੈਂਦਾ ਇਹਦੇ ਵਿੱਚ। ਸੋ ਜੇ ਹੁਣ ਇਹ ਪ੍ਰੈਜ਼ੀਡੈਂਟ ਬਾਈਡਨ ਹੋਣਾ ਦਾ ਜਿਹੜਾ ਇਹ ਪੁਸ਼ ਕਰਨਾ, ਇਹਨੂੰ ਇਸ ਚੀਜ਼ ਨੂੰ ਕਹਿਣਾ, ਉਹ ਡੈਫੀਨੇਟਲੀ ਜਿਹੜਾ ਇੱਕ ਹੋਰ ਜਿਹੜੀ ਵੇਵ ਆਪਣੇ 2010 ਦੇ ਵਿੱਚ ਆਈ ਸੀਗੀ ਜਦੋਂ ਕਿ ਆਪਣੇ ਪੁਰਾਣੇ ਟਰੱਕ ਜਿਹੜੇ ਆ ਸਾਰੇ ਉਹ ਚੇਂਜ ਹੋਏ ਸੀਗੇ। ਤੇ ਹੁਣ ਮੇਰੇ ਖਿਆਲ ਦੇ ਵਿੱਚ ਆ ਜਿਹੜੇ 9 ਸਾਲ ਤੁਸੀਂ ਦੱਸਿਆ ਹੈਗਾ ਇਹਦੇ ਵਿੱਚ ਵੇਵ ਜਿਹੜੀ ਆ ਇਹ ਨੈਕਸਟ ਵੇਵ ਹੁਣ ਇਲੈਕਟ੍ਰਿਕ ਟਰੱਕ ਦੀ ਹੈਗੀ ਆ। ਇੱਥੋਂ ਸ਼ਿਫਟ ਜਿਹੜਾ ਇਲੈਕਟ੍ਰਿਕ ਟਰੱਕ ਤੇ ਹੋਣਾ ਸ਼ੁਰੂ ਹੋ ਜਾਣਾ ਆ। ਮੈਂ ਅੱਜ ਵੀ ਨਿਊਜ਼ ਆਪਣੀ ਪੰਜਾਬੀ ਟਰੱਕਿੰਗ ਜਿਹੜੀ ਵੈਬਸਾਈਟ ਹੈਗੀ ਉੱਤੇ ਅਪਡੇਟ ਹੋਈ ਸੀਗੀ ਕਿ ਆਪਣੀ ਜਿਹੜੇ ਆ ਵਾਲਵੋ ਹੈਗੇ ਆ ਉਹਨਾਂ ਨੇ ਕਾਫੀ ਜਿਹੜੇ ਟਰੱਕ ਹੈਗੇ ਸਾਊਥ ਦੇ ਵਿੱਚ ਗਵਰਨਮੈਂਟ ਦੀ ਹੈਲਪ ਦੇ ਨਾਲ ਇਲੈਕਟ੍ਰਿਕ ਟਰੱਕ ਜਿਹੜੇ ਆ ਉਹ ਡਿਸਟਰੀਬਿਊਟ ਹੋਣੇ ਸ਼ੁਰੂ ਹੋ ਗਏ ਆ। 2-3 ਕੰਪਨੀਆਂ ਜਿਹੜੀਆਂ ਕਾਫੀ ਮੇਜਰ ਹੈਗੀਆਂ ਉਹਨਾਂ ਨੇ ਆਲਰੇਡੀ ਡਿਲੀਵਰੀਜ਼ ਲੈਣੀਆਂ ਸ਼ੁਰੂ ਕਰ ਲਈਆਂ ਹੈਗੀਆਂ ਟਰੱਕਸ ਦੀਆਂ। ਫਰੇਟ ਲਾਈਨਰ ਵੀ ਜਿਹੜਾ ਹੈਗਾ ਉਹ ਵੀ ਇਸ ਰੇਸ ਦੇ ਵਿੱਚ ਕਾਫੀ ਸਪੀਡ ਨਾਲ ਚੱਲ ਰਿਹਾ ਹੈਗਾ। ਉਹਨਾਂ ਦੀਆਂ ਵੀ ਕਾਫੀ ਕੰਪਨੀਜ਼ ਜਿਹੜੀਆਂ ਇਹ ਟਰੱਕਸ ਨੂੰ ਆਲਰੇਡੀ ਟੈਸਟ ਕਰ ਰਹੀਆਂ ਹੈਗੀਆਂ। ਟੈਸਲਾ ਵਾਲਿਆਂ ਦਾ ਟਰੱਕ ਜਿਹੜਾ ਆ ਉਹ ਅਜੇ ਵੀ ਸਟਿਲ ਪ੍ਰੋਡਕਸ਼ਨ ਤੱਕ ਨਹੀਂ ਜਾ ਸਕਿਆ, ਅਜੇ ਵੀ ਸਟਿਲ ਉੱਥੇ ਹੀ ਹੈਗਾ। ਸੋ ਉਹਨਾਂ ਦੀ ਆਸ ਰੱਖੀ ਜਾ ਸਕਦੀ ਹੈ ਕਿ ਨੀਅਰ ਫਿਊਚਰ ਦੇ ਵਿੱਚ ਆਉਣਗੇ। ਬਟ ਡੈਫੀਨੇਟਲੀ ਇਹ ਜਿਹੜਾ ਇਸ ਵੇਲੇ ਪੁਸ਼ ਹੈਗਾ ਇਹ ਇਲੈਕਟ੍ਰੀਫਿਕੇਸ਼ਨ ਦੇ ਲਈ ਜਿਹੜੀ ਟਰੱਕਿੰਗ ਇੰਡਸਟਰੀ ਆ ਉਹ ਆਲਮੋਸਟ ਰੈਡੀ ਹੋਣੀ ਚਾਹੀਦੀ ਆ ਹੁਣ। ਜੀ ਬਿਲਕੁਲ। ਜੇ ਆਪ ਨਹੀਂ ਆਪਾਂ ਉਸ ਪਾਸੇ ਵੱਲ ਨੂੰ ਕਦਮ ਕਰਾਂਗੇ ਤਾਂ ਫਿਰ ਇਹਨਾਂ ਨੇ ਕਾਨੂੰਨ ਅਜਿਹੇ ਜਿਹੜੇ ਆ ਉਹ ਬਣਾ ਲੈਣੇ ਆ ਵੀ ਫਿਰ ਤੁਹਾਨੂੰ ਜਿਹੜੇ ਆ ਫਿਰ ਔਖੇ ਸੀ ਤੇ ਚਾਹੇ ਕੌੜਾ ਘੁੱਟ ਭਰ ਕੇ ਆ ਫਿਰ ਉਹ ਪਾਸੇ ਵੱਲ ਨੂੰ ਜੇ ਇੱਥੇ ਉਸ ਦੇ ਵਿੱਚ ਰਹਿਣਾ ਹੈ ਬਿਜ਼ਨਸ ਦੇ ਵਿੱਚ ਤਾਂ ਫਿਰ ਉਹ ਤੁਹਾਨੂੰ ਉਹ ਚੀਜ਼ਾਂ ਜਿਹੜੀਆਂ ਉਹ ਕਰਨੀਆਂ ਪੈਣਗੀਆਂ। ਸੋ ਸਰੋਤਿਓ ਤੁਹਾਡੇ ਵੀ ਕੋਈ ਟਰੱਕਿੰਗ ਬਾਰੇ ਕੋਈ ਸਵਾਲ ਹੋਏ, ਕੋਈ ਗੱਲਬਾਤ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ, ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੋ, ਸਵਾਲ ਵੀ ਪੁੱਛ ਸਕਦੇ ਹੋ ਟਰੱਕਿੰਗ ਨਾਲ ਰਿਲੇਟਡ। ਨੰਬਰ 408-272-5200 4082725200 ਦੇ ਉੱਤੇ। ਅਤੇ ਰਮਨ ਜੀ ਇਸ ਤੋਂ ਪਹਿਲਾਂ ਆਪਾਂ ਹੋਰ ਅੱਗੇ ਜਿਹੜੇ ਇਸ਼ੂਜ਼ ਦੇ ਵੱਲ ਨੂੰ ਜਿਹੜੇ ਆਪਾਂ ਵਧੀਏ, ਸਪੌਟ ਰੇਟ ਲਾਸਟ ਵੀਕ ਦੇ ਕਿੱਦਾਂ ਰਹੇ ਜੀ? ਜੀ ਬਿਲਕੁਲ, ਸਪੌਟ ਰੇਟ ਜਿਹੜੇ ਹੈਗੇ ਆ ਕਾਫੀ ਹਾਈ ਹੈਗੇ ਆ ਇਸ ਵੇਲੇ, ਸਟਰੋਂਗ ਚੱਲ ਰਿਹਾ ਹੈਗਾ। ਦੋਨੋਂ ਪਾਸੇ ਮਾਰਕੀਟ ਸਟਰੋਂਗ ਹੈਗੀ ਆ। ਇਹ ਬਹੁਤ ਰੇਅਰ ਦੇਖਣ ਨੂੰ ਮਿਲਿਆ ਹੈਗਾ ਕਿਉਂਕਿ ਸਪੌਟ ਮਾਰਕੀਟ ਜਦੋਂ ਇੱਕ ਸਾਈਡ ਤੋਂ ਥੋੜ੍ਹੀ ਜਿਹੀ ਹੈਵੀ ਹੁੰਦੀ ਆ ਤਾਂ ਦੂਜੀ ਜਿਹੜੀ ਆ ਬੈਕ ਹਾਲ ਆ ਉਹ ਥੋੜ੍ਹੀ ਮਾੜੀ ਹੋ ਜਾਂਦੀ ਆ। ਪਰ ਇਸ ਵੇਲੇ ਦੋਨੋਂ ਹੀ ਪਾਸੇ ਜਿਹੜੇ ਕਾਫੀ ਸਟਰੋਂਗ ਚੱਲ ਰਹੇ ਹੈਗੇ ਆ। ਤੇ ਇਸੇ ਹੀ ਸਟਰੋਂਗ ਜਿਹੜੀ ਮਾਰਕੀਟ ਹੈਗੀ ਆ ਉਹਨੂੰ ਲੈ ਕੇ ਰਾਜਕਰਨ ਬੜੀ ਇੱਕ ਕਾਫੀ ਮੈਂ ਵੈਂਡਰਸ ਜਿਹੜੇ ਹੈਗੇ ਆਪਣੇ ਟਰੱਕਿੰਗ ਇੰਡਸਟਰੀ ਦੇ ਵਿੱਚ ਉਹਨਾਂ ਦੇ ਨਾਲ ਮਿਲ ਬੈਠਣ ਦਾ ਟਾਈਮ ਮਿਲਦਾ, ਸਮਾਂ ਮਿਲਦਾ ਆ। ਤੇ ਉਹਨਾਂ ਦੇ ਵਿੱਚ ਜਿਹੜੀ ਗੱਲ ਆ ਰਹੀ ਹੈ ਕਿ ਜਿਹੜੀ ਆ ਐਕਸੈਪਸ਼ਨਲੀ ਕ੍ਰੇਜ਼ੀ ਮਾਰਕੀਟ ਚੱਲ ਰਹੀ ਹੈ ਇਸ ਵੇਲੇ। ਲੋਡਸ ਦੇ ਉੱਤੇ ਦੀ ਗੱਲ ਕਰ ਰਹੇ, ਜਿਹੜੀ ਲੋਡਸ ਤੇ ਤਾਂ ਹੈਗੀ ਆ ਪਰ ਲੋਡਸ ਨੂੰ ਇੱਦਾਂ ਦਾ ਦੇਖ ਕੇ ਇਸ ਵੇਲੇ ਜਿਹੜੀ ਯੂਜ਼ਡ ਟਰੱਕ ਮਾਰਕੀਟ ਆ ਉਹ ਇੰਨੀ ਕੁ ਸਕਾਈ ਰਾਕਟ ਕਰ ਚੁੱਕੀ ਆ ਕਿ ਇੱਕ ਯੂਜ਼ ਟਰੱਕ ਦੇ ਉੱਤੇ ਇਸ ਵੇਲੇ $40,000 ਤੋਂ $50,000 ਐਕਸਟਰਾ ਪੇ ਹੋ ਰਹੇ ਆ। ਸੋ ਜਿੱਦਾਂ ਆਪਾਂ ਪਿਛਲੇ ਹਫ਼ਤਿਆਂ ਦੇ ਵਿੱਚ ਗੱਲ ਕੀਤੀ ਸੀਗੀ ਕਿ ਜਿਹੜੇ ਲੋਨਸ ਦੇ ਵਿੱਚ ਇਸ਼ੂ ਆ ਰਹੇ ਹੈਗੇ ਆ ਕਿ ਲੋਨਸ ਜਿਹੜੇ ਕਿੱਦਾਂ ਉਹ ਸਟਰਕਚਰ ਕੀਤੇ ਜਾ ਰਹੇ ਆ, ਕਿੱਦਾਂ ਲੋਕਾਂ ਨੂੰ ਬੰਨਿਆ ਜਾ ਰਿਹਾ ਉਹਦੇ ਵਿੱਚ, ਔਰ ਬੜੀ ਟਾਈਟ ਪੇਮੈਂਟ ਸਕੈਜੂਲ ਹੈਗਾ ਔਰ ਬਹੁਤ ਹੈਵੀ ਇੰਟਰਸਟ ਹੈਗਾ। ਹੁਣ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਇਹ ਬੜੀ ਮਤਲਬ ਕਿ ਅਜੀਬ ਕਹਾਣੀ ਬਣ ਚੁੱਕੀ ਹੈ। ਇੱਕ ਤਾਂ ਪ੍ਰਾਈਸਾਂ ਜਿਹੜੀ ਦੇਖੋ, ਇੱਕ ਤਾਂ ਚੀਜ਼ ਦੀ ਤੁਸੀਂ ਪ੍ਰਾਈਸ ਜਿਹੜੀ ਇਸ ਵੇਲੇ $50,000-60,000 ਦਾ ਟਰੱਕ ਆ ਉਹਨੂੰ $90 ਲੱਖ ਦੇ ਰਹੇ ਆ ਲੋਕੀ, ਮੰਗ ਰਹੇ ਆ ਜਿਹੜੇ ਵੇਚਣ ਵਾਲੇ ਵੀ ਤੇ ਜਿਹੜੇ ਲੈਣ ਵਾਲੇ ਵੀ ਦੇ ਰਹੇ ਆ। ਪਹਿਲੀ ਗੱਲ ਆ ਤੁਸੀਂ $40,000-50,000 $40,000 ਐਕਸਟਰਾ ਦੇ ਰਹੇ ਆ ਪ੍ਰਾਈਸ ਦਾ। ਉਸ ਤੋਂ ਬਾਅਦ ਤੁਸੀਂ ਇੰਟਰਸਟ ਰੇਟ ਜਿਹੜਾ ਹੈ ਉਹ ਇੰਨਾ ਹਾਈ ਲੈ ਰਹੇ ਆ। ਉਸ ਤੋਂ ਬਾਅਦ ਤੁਹਾਡੀਆਂ ਪ੍ਰੀ ਪੇਮੈਂਟ ਪੈਨਲਟੀਜ਼ ਆ ਲੋਨ ਦੀਆਂ। ਤੇ ਜਿਹੜਾ ਯੂਜ਼ ਟਰੱਕ ਇਸ ਵੇਲੇ 4 ਲੱਖ 4.5 ਲੱਖ 5 ਲੱਖ ਮੀਲ ਚੱਲ ਚੁੱਕਾ ਆ, ਲੋਕੀ 4 ਲੱਖ 5 ਲੱਖ
5 ਲੱਖ ਚੱਲੇ ਟਰੱਕ ਨੂੰ ਹੋਲਸੇਲ ਦੇ ਵਿੱਚ ਡੀਲਰ ਜਿਹੜੇ ਆ 70 ਹਜ਼ਾਰ ਦਾ ਖਰੀਦ ਰਹੇ ਆ। ਸੋ ਇਹ ਜੇ ਉਹਨਾਂ ਨੇ 70 ਦਾ ਖਰੀਦਣਾ ਹੈ, ਉਹਨਾਂ ਨੇ ਕਿੰਨੇ ਦਾ ਵੇਚਣਾ ਆ ਤੇ ਕਿੰਨੇ ਦਾ ਕੱਲ੍ਹ ਨੂੰ ਉਹਨੂੰ ਬੰਦੇ ਨੂੰ ਪੈਣਾ ਆ। ਔਰ ਜਿਹੜਾ 5 ਲੱਖ ਟਰੱਕ ਚੱਲ ਗਿਆ ਉਹਦੀ ਜਾਨ ਦੇਵੇ, ਉਹਦੀਆਂ ਵਾਰੰਟੀਜ਼ ਕਿੱਥੇ ਚਲੀਆਂ ਗਈਆਂ, ਸਾਰਾ ਕੁਝ ਕਿੱਥੇ ਚਲਾ ਗਿਆ। ਤੇ ਇਹ ਮਾਰਕੀਟ ਤਾਂ ਜਿਹੜੀ ਹੈ, ਮਾਰਕੀਟ ਤਾਂ ਇੱਦਾਂ ਦੀ ਨਹੀਂ ਰਹਿਣੀ ਹਰ ਵੇਲੇ। ਇਹ ਤਾਂ ਮਾਰਕੀਟ ਸਪਾਟ ਰੇਟ ਆ। ਇਹ ਜਿੱਦਣ ਗਿਰਨ ਦੇ ਵਿੱਚ ਆਈ ਉਦਣ ਬੁਰਾ ਹਾਲ ਹੋ ਜਾਣਾ। ਔਰ ਜਿਹੜੇ ਹਾਲਾਤ 18 ਦੇ ਵਿੱਚ ਜਦੋਂ ਆਪਾਂ ਪਹਿਲਾਂ ਦੇਖਿਆ ਸੀਗਾ ਉਦੋਂ ਹੋਏ ਸੀਗੇ, ਮੇਰੇ ਖਿਆਲ ਦੇ ਵਿੱਚ ਹੁਣ ਹਾਲਾਤ ਜਿਹੜੇ ਉਸ ਤੋਂ ਵੀ ਬਦਤਰ ਨਜ਼ਰ ਆ ਰਹੇ ਆ, ਕਿਉਂਕਿ ਉਦੋਂ ਤਾਂ ਨਿਊ ਟਰੱਕ ਜਿਹੜਾ ਸੀਗਾ ਉਹ ਜ਼ਿਆਦਾ ਚੱਲ ਰਿਹਾ ਸੀ। ਹੁਣ ਤਾਂ ਯੂਜ਼ਡ ਟਰੱਕ, ਮੈਂ ਹੈਰਾਨ ਹੈ ਰਾਜਕਿਰਨ ਕਿ 4-4.5 ਲੱਖ ਮੀਲ ਚੱਲਿਆ ਟਰੱਕ ਜਿਹੜਾ 90,000 ਲੱਖ ਡਾਲਰ ਦਾ ਲੋਕੀ ਵੇਚਣ ਤੇ ਆਏ ਹੋਏ ਆ। ਮਤਲਬ ਹੈਰਾਨੀ ਵਾਲੀ ਗੱਲ ਹੈ। ਉਹ 40-50 ਹਜ਼ਾਰ ਦਾ ਟਰੱਕ ਹੁੰਦਾ ਸੀਗਾ ਉਸ ਇੰਨੀ ਮਾਈਲੇਜ ਤੇ ਆ ਕੇ। ਪਰ ਜਿਹੜੀ ਇਹ ਡਿਸੀਜਨ ਹੁਣ ਇਹਦੇ ਵਿੱਚ ਰਮਨ ਜੀ ਵੇਚਣ ਵਾਲੇ ਨੇ ਤਾਂ ਚਲੋ ਵੱਧ ਕੀਮਤ ਤੇ ਟਰਾਈ ਕਰਦੀਆਂ, ਉਹ ਤੇ ਜਿਹੜਾ ਲੈਣ ਵਾਲਾ ਆ ਉਹ ਵੀ ਨਹੀਂ ਧਿਆਨ ਦੇ ਰਿਹਾ। ਬਿਲਕੁਲ ਮੈਂ ਤਾਂ ਲੈਣ ਵਾਲੇ ਦੀ ਗੱਲ ਕਰ, ਲੈਣ ਵਾਲੇ ਨੂੰ ਇਹ ਦਿਖ ਰਿਹਾ ਵੀ ਲੋਡਾਂ ਦੇ ਰੇਟ ਬਹੁਤ ਜ਼ਿਆਦਾ ਆ। ਲੈਣ ਵਾਲੇ ਨੂੰ ਇਹ ਦਿਖ ਰਿਹਾ ਵੀ ਪਤਾ ਨਹੀਂ ਵੀ ਇਹ ਮੈਂ 5-7 ਮਹੀਨਿਆਂ ਦੇ ਵਿੱਚ ਹੀ ਮੈਂ ਤਾਂ ਸਾਰਾ ਕੁਝ ਹੀ ਇਹ ਮਤਲਬ ਕਿ ਹੁਣ ਕਈ ਵਾਰੀ ਇਹ ਮੈਨੂੰ ਸੁਣਨ ਨੂੰ ਮਿਲਿਆ ਆ ਕਿ ਚਲੋ ਜੇ ਅਸੀਂ 20,000-30,000 ਟਰੱਕ ਦਾ ਵੱਧ ਦਿੱਤਾ ਆ ਤੇ ਪਹਿਲੇ 6 ਮਹੀਨਿਆਂ 'ਚੋਂ ਅਸੀਂ ਰਿਕਵਰ ਕਰ ਲੈਣਾ ਆ। ਪਰ ਉਹ ਰਿਕਵਰ ਕਰ ਲੈਣ ਦਾ ਮਤਲਬ ਕੀ ਆ? ਮਤਲਬ ਕਿ ਤੁਸੀਂ ਬਈ 5-6 ਮਹੀਨੇ ਤੁਸੀਂ ਫ੍ਰੀ ਕੰਮ ਕਰਨਾ ਹੈ, ਮਤਲਬ ਕਹਿਣ ਦਾ ਵੀ ਉਹ ਜਿਹੜੇ ਐਕਸਟਰਾ ਪੈਸੇ ਦੇਣੇ ਆ। ਮਤਲਬ ਮੇਕ ਅ ਰਾਈਟ ਡਿਸੀਜਨ ਇਸ ਵੇਲੇ। ਦਿਸ ਇਜ਼ not the right time to get into the trucking as a owner operator ਜਾਂ as a 2-3 ਟਰੱਕ ਕੰਪਨੀ। ਤੁਸੀਂ ਇਸ ਵੇਲੇ ਸਿਰਫ ਇਹ ਦੇਖ ਕੇ ਕਿ ਲੋਡਾਂ ਦੇ ਰੇਟ ਇਸ ਤਰ੍ਹਾਂ ਦੇ ਹੈਗੇ ਆ, ਤੁਸੀਂ ਇਹਨੂੰ ਮਤਲਬ ਕਿ ਇੰਨੀ ਸਪੀਡ ਦੇ ਨਾਲ ਟਰੱਕ ਇਨਕਰੀਜ਼ ਕਰ ਰਹੇ ਆ ਜਾਂ ਇੰਨੀ ਸਪੀਡ, ਤੇ ਉਹੀ ਸਪੀਡ ਦੇ ਨਾਲ ਫਿਰ ਦੂਜੇ ਬੰਦੇ ਰਿਡਕਸ਼ਨ ਹੋ ਰਹੀ ਹੈ, ਡਰਾਈਵਰ ਸ਼ੋਰਟੇਜ ਹੋ ਰਹੀ ਹੈ। ਆਬਵੀਅਸਲੀ ਜਦੋਂ ਇੱਕ ਡਰਾਈਵਰ ਕਿਸੇ ਕੰਪਨੀ ਦਾ ਟਰੱਕ ਚਲਾਉਂਦਾ ਆ, ਉਹ ਛੱਡ ਕੇ ਅੱਜ ਆਪਣਾ ਟਰੱਕ ਲੈਂਦਾ ਆ, ਤੇ ਉਹ ਜਿਹੜਾ ਟਰੱਕ ਕੰਪਨੀ ਦਾ ਸੀ ਉਹ ਤਾਂ ਖੜਾ ਹੋ ਗਿਆ ਨਾ, ਉਹਦੇ ਲਈ ਤਾਂ ਡਰਾਈਵਰ ਰਿਪਲੇਸ ਨਹੀਂ ਨਾ ਹੋ ਰਿਹਾ। ਸੋ ਇਸ ਕਰਕੇ ਡਰਾਈਵਰ ਸ਼ੋਰਟੇਜ ਵੀ ਅਸੀਂ ਉਹ ਕ੍ਰੀਏਟ ਕਰ ਰਹੇ ਹਾਂ। ਤੇ ਜਿਹੜੀ ਇੱਕ ਐਕਸਟਰਾ ਮਨੀ ਲਾ ਕੇ, ਐਕਸਟਰਾ ਪੈਸਾ ਉੱਤੇ ਖਰਚ ਕੇ ਤੇ ਅੱਜ ਟਰੱਕ ਤੇ ਟਰੱਕ ਲਈ ਜਾਂਦੇ ਆ, ਉਹ ਵੀ ਤਾਂ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ ਫਿਊਚਰ ਵਾਸਤੇ। ਜੀ ਬਿਲਕੁਲ। ਸਰੋਤਿਓ, ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਨੰਬਰ 408-272-5200 408-272-5200 ਦੇ ਉੱਤੇ। ਅਤੇ ਆਪਣੀ ਜਿਹੜਾ ਕੋਈ ਜੇ ਤੁਹਾਡਾ ਟਰੱਕਿੰਗ ਨਾਲ ਸੰਬੰਧਿਤ ਸਵਾਲ ਆ ਅਤੇ ਨਾਲ ਹੀ ਜੇ ਕੋਈ ਤੁਸੀਂ ਆਪਣੇ ਹੋਰ ਮੁੱਦੇ ਦੇ ਉੱਤੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਉਹ ਵੀ ਤੁਸੀਂ ਕਰ ਸਕਦੇ ਆ। ਸੋ ਰਮਨ ਜੀ, ਇਹ ਨੌਬਤ ਜਿਹੜੀ ਆ ਕਿਉਂ ਇੰਨੀ ਜ਼ਿਆਦਾ ਆ ਰਹੀ ਆ ਵੀ ਚਲੋ ਆਪਾਂ ਸਮਝ ਰਹੇ ਹਾਂ ਵੀ ਹਾਂ ਹੁਣ ਰਾਈਟ ਨਾਓ ਮਾਰਕੀਟ ਜਿਹੜੀ ਆ ਉਹ ਗੁੱਡ ਹੈਗੀ ਆ, ਪਰ ਜਿਹੜਾ ਵੀ ਕੋਈ ਬਿਜ਼ਨਸ ਦੇ ਵਿੱਚ ਆਉਂਦਾ ਆ ਕਦੀ ਵੀ ਲੋੜੋਂ ਵੱਧ ਜਿਹੜੀ ਮਹਿੰਗੀ ਚੀਜ਼ ਜਿਹਦਾ ਪਤਾ ਹੈ ਵੀ ਇਨ ਲੌਂਗ ਰਨ ਉਹਨੂੰ ਨੁਕਸਾਨ ਦੇਊਗੀ, ਚਾਹੇ ਬਿਜ਼ਨਸ ਉਸ ਟਾਈਮ ਕਿੰਨਾ ਕੁ ਵੀ ਜ਼ਿਆਦਾ ਗਰੀਨ ਦੇ ਵਿੱਚ ਕਿਉਂ ਨਾ ਜਾ ਰਿਹਾ ਹੋਵੇ, ਵੀ ਉਹ ਕਦੀ ਵੀ ਇੱਦਾਂ ਨਹੀਂ ਕਰਦਾ ਵੀ ਆਪਣੇ ਪੈਰ 'ਤੇ ਖੁਦ ਕੁਹਾੜੀ ਜਿਹੜੀ ਮਾਰਨ ਵਾਲੀ ਗੱਲ ਬਣਦੀ ਆ। ਇਹ ਕੀ ਸਿਚੁਏਸ਼ਨ ਇੱਦਾਂ ਬਣ ਰਹੀ ਹੈ ਵੀ ਇੰਨੇ ਜ਼ਿਆਦਾ ਮਹਿੰਗੇ ਜਿਹੜੇ ਸੈਕਿੰਡ ਹੈਂਡ ਟਰੱਕ ਵੀ ਖਰੀਦਣ ਦੇ ਲਈ ਲੋਕ ਬੇਤਾਬ ਹੋਏ ਪਏ ਆ। ਸ਼ਾਰਟੇਜ ਜਿਹੜੀ ਹੈ ਟਰੱਕਾਂ ਦੀ, ਟ੍ਰੇਲਰਸ ਦੀ ਜਿਹੜੀ ਉਹ ਲਗਾਤਾਰ ਵੱਧਦੀ ਹੋਈ ਜਾ ਰਹੀ ਹੈ ਸ਼ਾਰਟੇਜ। ਜੀ ਕਈ ਫੈਕਟਰਸ ਹੈਗੇ ਆ। ਇੱਕ ਤਾਂ ਫੈਕਟਰ ਆਬਵੀਅਸਲੀ ਜਿਹੜਾ ਕੋਵਿਡ ਦਾ ਫੈਕਟਰ ਹੈਗਾ ਕਿ ਕੋਵਿਡ ਕਰਕੇ ਜਿਹੜਾ ਟਰੱਕਾਂ ਦੀ ਪ੍ਰੋਡਕਸ਼ਨ ਨਹੀਂ ਹੋਈ ਲਾਸਟ ਈਅਰ, ਉਹਦੀ ਇਸ਼ੂ ਖੜੇ ਹੋ ਗਏ ਸੀਗੇ ਆਲਰੇਡੀ। ਸੈਕਿੰਡ ਥਿੰਗ ਹੈਗੀ ਹੈ ਕਿ ਜਿਹੜਾ ਚਿਪ ਸ਼ਾਰਟੇਜ ਚੱਲ ਰਹੀ ਹੈਗੀ ਆ ਇਸ ਵੇਲੇ, ਅੱਜ ਦੀ ਖਬਰ ਹੈਗੀ ਆ ਮੈਨੂੰ ਜਿਹੜੀ ਪ੍ਰੈਸ ਰਿਲੀਜ਼ ਆਈ ਹੈਗੀ ਆ, ਉਹਦੇ ਵਿੱਚ ਵੋਲਵੋ ਨੇ ਡਿਕਲੇਅਰ ਕੀਤਾ ਹੈਗਾ ਕਿ ਅਬਾਊਟ ਮੰਥ, 1 ਮਹੀਨੇ ਦਾ ਲੈਗ ਉਹਨਾਂ ਦੇ ਵਿੱਚ ਆ ਰਿਹਾ ਹੈਗਾ ਫॉर द ਚਿਪ ਸ਼ਾਰਟੇਜ। ਠੀਕ ਆ, ਵੋਲਵੋ ਦੇ ਵਿੱਚ ਵਰਕਰ ਸਟ੍ਰਾਈਕ ਵੀ ਸ਼ਾਇਦ ਹੋ ਰਹੀ ਆ। ਸੋ ਹੁਣ ਉਹਦੇ ਨਾਲ ਦੇ ਨਾਲ ਜਿਹੜੀ ਆ ਤੁਸੀਂ ਇਹ ਕਹੋ ਵੀ ਇੱਕ ਕੋਵਿਡ ਹੋ ਗਿਆ, ਚਿਪ ਸ਼ਾਰਟੇਜ ਹੋ ਗਈ, ਟਰੱਕ ਦੀ ਸਪਲਾਈ ਘੱਟ ਹੋ ਗਈ। ਤੇ ਇੱਕ ਰਾਜਕਰਨ ਬੜੀ ਇੰਟਰਸਟਿੰਗ ਚੀਜ਼ ਹੈਗੀ ਆ ਕਿ 2-3 ਸਾਲ ਪਹਿਲਾਂ ਦੀ ਜਿਹੜੀਆਂ ਮਾਹੌਲ ਸੀਗਾ, ਜਿਹੜਾ ਯੂਜ਼ ਟਰੱਕ ਸੀ ਨਾ, ਉਹਦੀ ਵੈਲਿਊ ਬਹੁਤ ਗਿਰ ਗਈ ਸੀਗੀ। ਯੂਜ਼ ਟਰੱਕ ਨੂੰ ਕੋਈ ਮਤਲਬ ਕਿ ਟ੍ਰੇਡ ਇਨ 'ਚ ਨਹੀਂ ਰਹਿੰਦਾ ਹੁੰਦਾ ਸੀਗਾ। ਮਤਲਬ ਕਿ ਇਹ ਜਿਹੜੀਆਂ ਆਪਣੀਆਂ ਹੈਗੀਆਂ ਆ ਡੀਲਰਸ਼ਿਪਸ ਆ, ਇਹ ਯੂਜ਼ ਟਰੱਕ ਲੈਣੋਂ ਹਟ ਗਈਆਂ ਸੀਗੀਆਂ। ਮਤਲਬ ਕਿ ਬਿਲਕੁਲ ਮਨਾ ਹੀ ਕਰ ਦਿੰਦੇ ਸੀਗੇ ਵੀ ਅਸੀਂ ਲੈਣਾ ਨਹੀਂ, ਤੁਸੀਂ ਆਪੇ ਵੇਚ ਲਓ। ਹੁਣ ਉਹ ਚੀਜ਼ ਨੂੰ ਵੀ ਦੇਖੋ, ਉਹ ਇੱਕ ਇੰਡਸਟਰੀ ਆ, ਇੱਕ ਮੈਨੂਫੈਕਚਰਿੰਗ ਇੰਡਸਟਰੀ ਹੈਗੀ ਆ। ਯੂਜ਼ ਟਰੱਕ ਵੀ ਉਹਨਾਂ ਨੇ ਵੇਚਣੇ ਆ, ਡੀਲਰਸ਼ਿਪ ਵੀ ਆ, ਸਾਰਾ ਕੁਛ ਆ। ਸੋ ਇੱਕ ਹਿਸਾਬ ਦੇ ਨਾਲ ਯੂਜ਼ ਟਰੱਕ ਦੀ ਜਿਹੜੀ ਵੈਲਿਊ ਉੱਪਰ ਲਿਆਂਦੀ
ਦਿੱਤੀ ਗਈ ਆ। ਇਹਨੂੰ ਸ਼ੋਰਟੇਜ ਚਾਹੇ ਕਹਿ ਲਓ ਰੱਬ ਵੱਲੋਂ ਹੋ ਗਈ, ਕੁਛ ਹਿਊਮਨ ਫੈਕਟਰ ਆ ਗਿਆ ਤੇ ਸ਼ੋਰਟੇਜ ਹੋ ਗਈ, ਉਹ ਟਰੱਕਸ ਜਿਹੜੇ ਆ। ਤੇ ਦੂਸਰੀ ਗੱਲ ਹੈ ਰਾਜਕਰਨ, ਜਿਹੜਾ ਸਾਡੇ ਇੱਕ ਜਿਹੜਾ ਐਂਡ ਯੂਜ਼ਰ ਹੈਗਾ, ਜਿਹੜਾ ਟਰੱਕਰ ਹੈਗਾ, ਉਹਦੇ ਵੱਲੋਂ ਇੱਕ ਚੀਜ਼ ਜਿਹੜੀ ਆ, ਜਿੰਨੇ ਨਿਊ ਕਮਰ ਇਸ ਵੇਲੇ ਇੰਡਸਟਰੀ 'ਚ ਆ ਰਹੇ ਹੈਗੇ ਆ, ਜਿੰਨੇ ਵੀ ਨਿਊ ਕਮਰ ਆ ਰਹੇ ਹੈਗੇ ਆ, ਉਹ ਸਿਰਫ ਤੇ ਸਿਰਫ ਐਟਲੀਸਟ ਮੈਕਸੀਮਮ ਅਬਾਊਟ 6 ਮਹੀਨੇ ਹੀ ਡਰਾਈਵ ਕਿਸੇ ਨਾਲ ਕਰਦੇ ਆ। ਸੋ 6 ਮਹੀਨੇ ਬਾਅਦ ਉਹ ਆਪਣਾ ਟਰੱਕ ਜਿਹੜਾ ਲੈਣ ਦੀ ਕੋਸ਼ਿਸ਼ ਜਿਹੜੀ ਉਹਨਾਂ ਦੀ ਸ਼ੁਰੂ ਹੋ ਜਾਂਦੀ ਹੈ। ਸੋ ਉਹ ਜਿਹੜੀ ਕੋਸ਼ਿਸ਼ 6 ਮਹੀਨਿਆਂ ਬਾਅਦ ਸ਼ੁਰੂ ਹੁੰਦੀ ਆ, ਉਹ ਵੀ ਇੱਕ ਚੀਜ਼ ਫੈਕਟਰ ਹੈਗੀ ਆ ਕਿ ਜਿਹੜੇ ਰੇਟ ਹਾਈਕਸ ਨੂੰ, ਇੰਸ਼ੋਰੈਂਸ ਹਾਈਕਸ ਨੂੰ, ਹੋਰ ਕਈ ਚੀਜ਼ਾਂ ਨੂੰ ਉਹ ਬਾਰਗੇਨਿੰਗ ਤਾਂ ਚਲੋ ਇੰਸ਼ੋਰੈਂਸ 'ਚ ਜਾਂ ਇੱਦਾਂ ਦੀਆਂ ਚੀਜ਼ਾਂ 'ਚ ਨਹੀਂ ਹੋਣੀ, ਪਰ ਜਿਹੜੀ ਸ਼ਾਪ ਅਰਾਊਂਡ ਹੈਗਾ ਉਹ ਉਹਨਾਂ ਦੇ ਕੋਲੋਂ ਜੇ ਸ਼ਾਪ ਅਰਾਊਂਡ ਵੀ ਕਰਦੇ ਆ ਤੇ ਆਬਵੀਅਸਲੀ ਕੰਪਨੀਜ਼ ਨੂੰ ਪਤਾ ਹੈਗਾ। ਮੈਜੋਰਟੀ ਕੰਪਨੀਆਂ ਆਪਣੇ ਜਿਹੜੇ ਹੈਗੀਆਂ ਆ, ਉਹ ਲੈਸ ਦੈਨ 2 ਈਅਰ ਵਾਲੇ ਨੂੰ ਇੰਸ਼ੋਰੈਂਸ ਦੇ ਵਿੱਚ ਬਹੁਤ ਹਾਈ ਰੇਟ ਦਿੰਦੀਆਂ। ਸਾਰਾ ਕੁਛ ਇੰਗਰੀਡੀਐਂਟ ਜਿਹੜੇ ਉਹ ਇਕੱਠੇ ਹੋ ਕੇ ਤੇ ਇਹ ਜਿਹੜੀ ਸਿਚੁਏਸ਼ਨ ਇਹ ਪੈਦਾ ਕਰ ਰਹੇ ਕਿ ਜਿੱਥੇ ਟੋਟਲੀ ਹੁਣ ਲੋਕੀ ਜਿਹੜੇ ਆ, ਜਿਹਨੇ ਐਕਚੁਅਲ ਦੇ ਵਿੱਚ ਕਿਸੇ ਦੀ ਗਰੋਥ ਹੋ ਰਹੀ ਆ, ਕੋਈ ਐਕਚੁਅਲ ਦੇ ਵਿੱਚ ਗਰੋਥ ਕਰ ਰਿਹਾ, ਉਹਦੇ ਲਈ ਬੜੀ ਟਫ ਸਿਚੁਏਸ਼ਨ ਹੈਗੀ ਹੈ ਇਸ ਵੇਲੇ ਗਰੋ ਕਰਨਾ, ਕਿਉਂਕਿ ਜਿਹੜੇ ਨਵੇਂ ਟਰੱਕ ਹੈਗੇ ਆ ਉਹ ਆਲਮੋਸਟ 3 ਤੋਂ 4 ਮਹੀਨੇ, ਕਈ 6 ਮਹੀਨੇ ਤੱਕ ਵੀ ਵੇਟਿੰਗ ਪੀਰੀਅਡ ਹੈਗਾ ਆ। ਤੇ ਜਿਹੜਾ ਟ੍ਰੇਲਰਸ ਹੈਗਾ 9 to 1 year ਦਾ ਵੇਟਿੰਗ ਪੀਰੀਅਡ ਹੈਗਾ ਜੇ ਤੁਸੀਂ ਅੱਜ ਨਵਾਂ ਬੁੱਕ ਕਰਾਉਣੇ ਆ। ਸੋ ਉਹ ਜਿਹੜੀ ਸਿਚੁਏਸ਼ਨ ਹੈਗੀ ਆ, ਸਿਮਿਲਰ ਜਿਹੜੀ 17, 18, 19 ਵਾਲਾ ਹਾਲ ਆ, ਉਹ ਸੇਮ ਹੋ ਗਿਆ ਜਿਹੜਾ ਬਿਫੋਰ ਕੋਵਿਡ ਸੀਗਾ। ਬਟ ਇਹ ਬੜੀ ਸਕੇਰੀ ਸਿਚੁਏਸ਼ਨ ਹੈਗੀ ਆ ਇਸ ਵੇਲੇ। ਜੀ ਬਿਲਕੁਲ। ਅਤੇ ਸਰੋਤਿਓ, ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੋ। ਨੰਬਰ 408 272 5200 408272 5200 ਦੇ ਉੱਤੇ। ਆਪਾਂ ਵੋਲਵੋ ਵਾਲਿਆਂ ਦੀ ਰਮਨ ਜੀ ਗੱਲਬਾਤ ਜਿਹੜੀ ਉਹ ਕਰ ਰਹੇ ਸੀਗੇ। ਵੋਲਵੋ ਵਾਲੇ ਵੀ ਹੁਣ ਜਿਹੜੇ ਆਪਣੇ ਟਰੱਕ ਆ ਉਹਨਾਂ ਨੂੰ, ਜਿੱਦਾਂ ਤੁਸੀਂ ਕਿਹਾ, ਚਿਪਸ ਦੀ ਘਾਟ ਤਾਂ ਜਿਹੜੀ ਇਸ ਟਾਈਮ ਇਕੱਲੀ ਇੱਥੇ ਨਹੀਂ, ਮੈਂ ਦੇਖ ਰਿਹਾ ਸੀ ਇੱਕ ਸੁਬਰੂ ਦਾ ਪਲਾਂਟ ਆ, ਉਹਨਾਂ ਨੂੰ ਵੀ ਗੱਡੀਆਂ ਦੇ ਵਿੱਚ ਚਿਪਸ ਦੀ ਘਾਟ ਜਿਹੜੀ ਬਹੁਤ ਵੱਡੀ ਮਹਿਸੂਸ ਜਿਹੜੀ ਹੋ ਰਹੀ ਆ, ਉਹਨਾਂ ਦੀ ਵੀ ਪ੍ਰੋਡਕਸ਼ਨ ਉੱਥੇ ਜਿਹੜੀ ਉਹ ਰੁਕੀ ਪਈ ਆ ਉਸ ਦੇ ਕਰਕੇ। ਅਤੇ ਵੋਲਵੋ ਵਾਲੇ ਜਿਹੜੇ ਟਰੱਕਸ ਆ, ਉਹ ਕਹਿੰਦੇ ਵੀ ਅਸੀਂ ਯੂਰਪ ਦੇ ਵਿੱਚ 2030 ਅਗਲੇ 9 ਸਾਲਾਂ ਦੇ ਵਿੱਚ 50% ਇਲੈਕਟ੍ਰਿਕ ਜਿਹੜੇ ਟਰੱਕ ਆ ਉਹ ਸੇਲ ਕਰਨਾ ਚਾਹੁੰਦੇ ਆ। ਸੋ ਉਹਨਾਂ ਨੇ ਇੱਕ ਟੀਚਾ ਜਿਹੜਾ ਉਹ ਮਿੱਥਿਆ ਹੈਗਾ ਆ। ਸੋ ਜਿੱਦਾਂ ਆਪਾਂ ਸ਼ੁਰੂਆਤ 'ਚ ਵੀ ਗੱਲ ਕੀਤੀ ਆ, ਇਹ ਸਾਰੇ ਮਾਮਲੇ ਦੇ ਵਿੱਚ ਹੌਲੀ ਹੌਲੀ ਸਥਿਤੀ ਜਿਹੜੀ ਆ ਇਸ ਇਲੈਕਟ੍ਰਿਕ ਚਾਹੇ ਕਾਰਾਂ ਆ ਅਤੇ ਚਾਹੇ ਟਰੱਕ ਆ, ਉਸ ਵੱਲ ਨੂੰ ਹੌਲੀ ਹੌਲੀ ਕੰਮ ਜਿਹੜਾ ਉਹ ਵੱਧ ਰਿਹਾ ਹੈਗਾ। ਜੰਗੀ ਪੱਧਰ ਦੇ ਉੱਤੇ ਹੀ ਮੈਨੂੰ ਲੱਗਦਾ ਵੀ ਇਹ ਕੰਮ ਹੁਣ ਜਲਦੀ ਛਿੜ ਜਾਣਾ ਆ। ਜੇ ਇਨਫਰਾਸਟਰਕਚਰ ਬਿੱਲ ਜੇ ਪਾਸ ਹੋ ਜਾਂਦਾ ਆ, ਦੋਨਾਂ ਹੀ ਸਦਨਾਂ 'ਚੋਂ ਪ੍ਰੈਜ਼ੀਡੈਂਟ ਕਰ ਦਿੰਦੇ ਆ, ਅਤੇ ਉਹਦੇ ਵਿੱਚ ਮੈਨੂੰ ਲੱਗਦਾ ਰੀਨਿਊਏਬਲ ਅਤੇ ਗ੍ਰੀਨ ਐਨਰਜੀ ਵਾਲੇ ਪਾਸੇ ਨੂੰ ਕਾਫੀ ਜ਼ਿਆਦਾ ਜਿਹੜੀ ਇਨਵੈਸਟਮੈਂਟ ਆ ਉਸ ਪਾਸੇ ਵੱਲ ਨੂੰ ਜਿਹੜੀ ਉਹ ਜਾਵੇਗੀ। ਜੀ ਬਿਲਕੁਲ। ਜਿਹੜੇ ਇਸ ਵੇਲੇ ਸਦਰਨ ਕੈਲੀਫੋਰਨੀਆ ਵਿੱਚ ਆਪਣੇ ਇੱਕ ਫੇਸਬੁੱਕ ਤੇ ਕਮੈਂਟ ਵੀ ਆਇਆ ਹੈਗਾ ਕਿ ਸਦਰਨ ਕੈਲੀਫੋਰਨੀਆ ਵਿੱਚ ਇਲੈਕਟ੍ਰਿਕ ਟਰੱਕ ਇਜ਼ ਔਨ ਦਾ ਰੋਡ। ਜਿਹੜੀ ਕੁਆਲਿਟੀ ਕਸਟਮ ਡਿਸਟਰੀਬਿਊਸ਼ਨ ਹੈਗੀ, QCD ਕੰਪਨੀ ਹੈਗੀ ਆ, ਇਹ ਨੈਸ਼ਨਲ ਫੂਡ ਸਰਵਿਸ ਲੌਜਿਸਟਿਕ ਸਪਲਾਇਰ ਹੈਗੇ ਆ। ਇਹਨਾਂ ਨੇ 14 ਜਿਹੜੇ ਵੋਲਵੋ VNR ਇਲੈਕਟ੍ਰਿਕ ਮਾਡਲ ਹੈਗੇ ਆ, ਉਹ ਸਦਰਨ ਕੈਲੀਫੋਰਨੀਆ ਦੇ ਵਿੱਚ ਇਸ ਵੇਲੇ ਡਿਪਲੋਏ ਕੀਤੇ ਹੈਗੇ ਆ। ਸੋ 14 ਟਰੱਕ ਇੱਕ ਇਸ ਕੰਪਨੀ ਦੇ ਹੈਗੇ ਆ। ਤੇ ਸਾਇਆ ਫਰੇਟ ਹੈਗੀ ਆ, ਸਾਇਆ ਫਰੇਟ ਨੇ ਮੇਰੇ ਖਿਆਲ ਕੱਲ੍ਹ 2 ਟਰੱਕਸ ਦੀ ਡਿਲੀਵਰੀ ਲਈ ਹੈਗੀ ਆ ਵੋਲਵੋ VNR ਦੀ। ਉਹ ਵੀ ਜਿਹੜੇ ਆ ਇਲੈਕਟ੍ਰਿਕ ਟਰੱਕ ਹੈਗੇ। ਜੇ ਇਹ ਇਸ ਵੇਲੇ ਜਿਹੜੇ ਇਲੈਕਟ੍ਰਿਕ ਟਰੱਕ ਹੈਗੇ ਆ, ਇਹ ਲਾਸਟ ਮਾਈਲ ਡਿਲੀਵਰੀ ਵਾਸਤੇ ਜਿਹੜੇ ਆ ਉਹ ਯੂਜ਼ ਕੀਤੇ ਜਾ ਰਹੇ ਹੈਗੇ ਆ। ਲਾਸਟ ਮਾਈਲ ਡਿਲੀਵਰੀ ਜਿੱਦਾਂ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਜਿਹੜੀ ਡਿਸਟਰੀਬਿਊਸ਼ਨ ਸੈਂਟਰ ਤੋਂ ਜਿਹੜੀ ਸਟੋਰ ਤੱਕ ਜਾਂਦੀ ਹੈਗੀ ਆ ਜਾਂ ਕਸਟਮਰ ਤੱਕ ਜਾਂਦੀ ਹੈ ਲਾਸਟ ਮਾਈਲ ਡਿਲੀਵਰੀ, ਉਹਦੇ ਲਈ ਇਹ ਟਰੱਕ ਜਿਹੜੇ ਯੂਜ਼ ਕੀਤੇ ਜਾ ਰਹੇ ਹੈਗੇ ਆ। ਸੋ ਕਾਫੀ ਅਗਰੈਸਿਵ ਹੈਗੇ ਆ। ਫਰੇਟ ਲਾਈਨਰ ਦੇ ਜਿਹੜੇ ਟਰੱਕ ਹੈਗੇ ਆ ਉਹ ਵੀ ਇਲੈਕਟ੍ਰਿਕ ਜਿਹੜੇ ਹੈਗੇ ਆ ਉਹ ਆਲਰੇਡੀ ਆ ਚੁੱਕੇ ਆ ਮਾਰਕੀਟ 'ਚ, ਟੈਸਟ 'ਤੇ ਹੈਗੇ ਆ। ਸੋ ਮੇਰੇ ਖਿਆਲ ਦੇ ਵਿੱਚ, ਔਰ ਰਾਜਕਰਨ ਫਿਰ ਦੂਸਰੀ ਗੱਲ ਇਹ ਵੀ ਹੈ ਨਾ ਕਿ ਪ੍ਰਾਈਸ ਡਿਫਰੈਂਸ ਬਹੁਤ ਹੋ ਜਾਣਾ ਆ। ਇਹ ਜਿਹੜੇ ਟਰੱਕ ਹੈਗੇ ਆ ਇਲੈਕਟ੍ਰਿਕ ਟਰੱਕ ਹੈਗੇ ਆ, ਐਂਡ ਜਿਹੜੇ ਡੀਜ਼ਲ ਟਰੱਕ ਹੈਗੇ ਆ, ਇਟਸ ਆਲਮੋਸਟ ਡਬਲ ਇਨ ਪ੍ਰਾਈਸ ਆ। ਸੋ ਜਿਹੜੀ ਪ੍ਰਾਈਸਿੰਗ ਹੈਗੀ ਆ, ਠੀਕ ਹੈ, ਡੈਫੀਨੇਟਲੀ ਆਪਾਂ ਇਲੈਕਟ੍ਰਿਕ ਵੱਲ ਨੂੰ ਜਾਣਾ ਹੈਗਾ, ਆਪਾਂ ਕਾਫੀ ਕੁਛ ਉਹਦੇ 'ਚ ਸੇਵ ਕਰਨਾ ਹੈਗਾ, ਪਰ ਜਿਹੜੀ ਪ੍ਰਾਈਸਿਸ ਹੈਗੀਆਂ ਆ ਇਹਨਾਂ ਨੂੰ ਟਰੱਕਸ ਨੂੰ ਜਿਹੜੀਆਂ ਮੇਨਟੇਨ ਕਰਨਾ ਜਾਂ ਲੈਣਾ, ਪ੍ਰਾਈਸਿਸ ਬਹੁਤ ਹਾਈ ਹੈਗੀਆਂ। ਸੋ ਪ੍ਰਾਈਸਿਸ ਦੇ ਵਿੱਚ ਵੀ ਕਾਫੀ ਜਿਹੜਾ ਇਸ ਵੇਲੇ
ਲੱਗ ਰਿਹਾ ਹੈਗਾ ਕਿ ਕਾਫੀ ਫਰਕ ਮਤਲਬ ਪੈ ਜਾਣਾ ਹੈਗਾ ਹਾਂਜੀ ਕਿਉਂਕਿ ਪ੍ਰਾਈਸਾਂ ਜਿਹੜੀਆਂ ਇੰਨੀਆਂ ਜਾ ਰਹੀਆਂ। ਇਹ ਰਮਨ ਜੀ ਹਮੇਸ਼ਾ ਇੱਦਾਂ ਦਾ ਜਦੋਂ ਵੀ ਕੋਈ ਨਵੀਂ ਟੈਕਨੋਲੋਜੀ ਪਹਿਲੀ ਵਾਰੀ ਆਉਂਦੀ ਉਹ ਮਹਿੰਗੀ ਹੁੰਦੀ ਆ, ਪਰ ਜਿਉਂ-ਜਿਉਂ ਕਾਮਨ ਹੁੰਦੀ ਜਾਂਦੀ ਆ ਫਿਰ ਉਸ ਦੇ ਵਿੱਚ ਜਿਹੜੇ ਪ੍ਰਾਈਸਿਸ ਜਿਹੜੀਆਂ ਥੱਲੇ ਵੱਲ ਨੂੰ ਆਉਂਦੀਆਂ ਆ। ਸੋ ਪਰ ਇਹ ਆ ਵੀ ਨਜ਼ਰ ਤੁਹਾਨੂੰ ਜਿਹੜੀ ਉਹ ਰੱਖਣੀ ਹੀ ਪੈਣੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਨਾ, ਵੀ ਡੀਜ਼ਲ ਵਾਲੇ ਚਲਾਉਣ ਦੇ ਵਿੱਚ ਜੇ ਬਾਅਦ ਦੇ ਵਿੱਚ ਉਹਨਾਂ ਨੇ ਬੰਦਿਸ਼ਾਂ ਹੀ ਇੰਨੀਆਂ ਲਾ ਦਿੱਤੀਆਂ, ਬੰਦੇ ਨੇ ਫਿਰ ਕਹਿਣਾ ਵੀ ਇਹਦੇ ਨਾਲੋਂ ਤਾਂ ਚੰਗਾ ਵੀ ਆਪਾਂ ਉਹੀ ਵਾਲਾ ਜਿਹੜਾ ਉਹ ਲੈ ਲਈਏ। ਚਲੋ ਅਤੇ ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ ਨੰਬਰ 408 272 5200। ਵੱਖ-ਵੱਖ ਜਿਹੜੇ ਟਰੱਕਿੰਗ ਇਸ਼ੂਜ਼ ਚੱਲ ਰਹੇ ਆ ਉਸ ਦੇ ਉੱਤੇ ਤੁਸੀਂ ਗੱਲ ਕਰ ਸਕਦੇ ਹੋ, ਵਿਚਾਰ ਸਾਂਝੇ ਕਰ ਸਕਦੇ ਹੋ ਅਤੇ ਆਪਣਾ ਜਿਹੜਾ ਕੋਈ ਸਵਾਲ ਵੀ ਹੋਵੇ ਉਹ ਵੀ ਪੁੱਛ ਸਕਦੇ ਹੋ। ਅਤੇ ਆਪਣੇ ਨਾਲ ਜੁੜੇ ਨੇ ਸਨੀ ਗਰੇਵਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਬਾਈ ਜੀ ਜਿਹੜਾ ਆਪਣੇ ਟਰੱਕਾਂ ਵਾਲਾ ਦਾ ਬਾਈਕਾਟ ਚੱਲਦਾ ਉਹਦੇ ਬਾਰੇ ਗੱਲ ਕਰਨੀ ਸੀਗੀ ਜੀ। ਜੀ ਆਪਣੇ ਬਾਈ ਜੀ ਅੱਜ 8ਵਾਂ ਦਿਨ ਹੋ ਗਿਆ ਹਨਾ, ਤੇ ਦੋ ਢਾਬੇ ਵਾਲਿਆਂ ਨੂੰ ਛੱਡ ਕੇ ਇੱਕ ਮੁੰਡਾ ਸੈਕਰਾਮੈਂਟੋ ਦਾ ਤੇ ਇੱਕ ਹੈਗੇ ਯਾਰ ਜੌਪਲਿਨ ਚ ਬਿਗ ਐਪਲ ਵਾਲੇ, ਇਹਨਾਂ ਦੋ ਜਣਿਆਂ ਨੂੰ ਦੋ ਢਾਬੇ ਵਾਲਿਆਂ ਨੂੰ ਛੱਡ ਕੇ ਕਿਸੇ ਨੇ ਜਿਨ੍ਹਾਂ ਦਾ ਕਿ ਜੋ ਕਿ ਆਲਰੇਡੀ ਜਿਨ੍ਹਾਂ ਦੇ ਸਫਾਈ ਹੈਗੀ ਆ, ਅਸੀਂ ਕਈ ਮੁੰਡਿਆਂ ਨੇ ਦੱਸਿਆ ਹਨਾ, ਤੇ ਉਹਨਾਂ ਨੂੰ ਛੱਡ ਕੇ ਕਿਸੇ ਦੇਖ ਲਓ ਢਾਬੇ ਵਾਲੇ ਨੇ ਆਪਣੇ ਉੱਦਾਂ ਕਹਿ ਦਿੰਦੇ ਆ ਜੀ ਅਸੀਂ ਭਰਾ ਵਾਂ ਤੁਸੀਂ ਸਾਨੂੰ ਬਿਜ਼ਨਸ ਦਿਓ ਹਨਾ। ਇੱਕ ਬੰਦਿਆਂ ਨੇ ਕਈ ਬੰਦਿਆਂ ਨੇ ਸਾਡੇ ਖਿਲਾਫ ਵੀ ਬੋਲਿਆ, ਜਿਹੜੇ ਵੀ ਬੰਦੇ ਖੜੇ ਨੇ ਟਰੱਕਾਂ ਵਾਲੇ, ਇੰਨਾ ਕੁ ਜ਼ਿਆਦਾ ਗਲਤ ਬੋਲਿਆ ਜੀ ਪੰਜਾਬੀ ਟਰੱਕਾਂ ਵਾਲਿਆਂ ਨੂੰ ਤੇ ਪੰਜਾਬੀਆਂ ਨੂੰ, ਕੈਲੀਫੋਰਨੀਆ ਦੇ ਨੂੰ, ਸਪੈਸ਼ਲਾਂ ਨੂੰ। ਜੇ ਤੁਸੀਂ ਉਹ ਲਾਈਵ ਵੀਡੀਓ ਦੇਖ ਲਓ ਨਾ, ਬੰਦਾ ਕਹਿੰਦਾ ਅਸੀਂ ਇਹਦੇ ਅੱਜ ਤੋਂ ਬਾਅਦ ਬੰਦੇ ਨੂੰ ਉੱਦਾਂ ਹੀ ਨਾ ਬੁਲਾਈਏ ਲਾਈਵ 'ਚ ਹਨਾ, ਮਤਲਬ ਪੂਰਾ ਗੰਦ ਪੱਕਿਆ। ਤੇ ਅਸੀਂ ਤਾਂ ਇਹੀ ਦੱਸਣਾ ਸੀਗਾ ਜੀ 8ਵਾਂ ਦਿਨ ਚੱਲਦਾ ਤੇ ਮੁੰਡਿਆਂ ਨੇ ਵਧੀਆ ਸਟੈਂਡ ਲਿਆ ਹੋਇਆ, ਥੋੜ੍ਹੇ ਬਹੁਤੇ ਹਲੇ ਵੀ ਜਾਈ ਜਾਂਦੇ ਨੇ, ਪਤਾ ਨਹੀਂ ਤਾਂ ਬਾਈ ਜੀ ਕਿਸੇ ਹੋਰ ਪਲੈਨਟ ਨਾਲ ਉਹਨਾਂ ਦੀ ਫੋਨ ਜਾਂ ਸੈਟਲਾਈਟ ਲਿੰਕ ਨੇ, ਕਿਉਂਕਿ ਜਦੋਂ ਕਿਸੇ ਐਵੇਂ ਬਕਵਾਸ ਜੇ ਸਿੰਗਰ ਦਾ ਕੋਈ ਰੌਲਾ ਰੂਲਾ ਚੱਲਦਾ, ਆਪਸ 'ਚ ਲੜਾਈ ਚੱਲਦੀ ਆ, ਉਦੋਂ ਸਾਰਿਆਂ ਕੋਲੇ ਵੀਡੀਓਜ਼ ਹੁੰਦੀਆਂ ਨੇ, ਹਰੇਕ ਕੋਲੇ ਅਪਡੇਟ ਹੁੰਦੀ ਆ। ਪਰ ਹੁਣ ਟਰੱਕਾਂ ਵਾਲਿਆਂ ਦਾ ਬਾਈਕਾਟ ਚੱਲਦਾ, ਇੱਕ ਦੋ ਮੁੰਡਿਆਂ ਨੇ ਉਹਨਾਂ ਨੂੰ ਜਾਣਦੇ ਉਹਨੂੰ ਪੁੱਛਿਆ ਕਹਿੰਦੇ ਯਾਰ ਬਾਈ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ। ਇੰਨੇ ਟਰੱਕਿੰਗ ਗਰੁੱਪ ਨੇ ਜੀ, ਇੰਨੇ ਟਰੱਕਿੰਗ ਪੇਜ ਨੇ ਪੰਜਾਬੀਆਂ ਦੇ, ਪੰਜਾਬੀ ਰੇਡੀਓ USA ਆ, ਰਮਨ ਬਾਈ ਜੀ ਵੀ ਇੱਥੇ ਆਉਂਦੇ ਨੇ, ਸਾਰਿਆਂ ਨੂੰ ਪਤਾ। ਸੋ ਮੈਂ ਤਾਂ ਇਹੀ ਕਹਿਣਾ ਸੀਗਾ ਵੀ ਇੱਥੋਂ ਦਿਖਾਉਂਦੇ ਨੇ ਕਈ ਲੋਕ ਵੀ ਬਸ ਟਿਕਟੋਕ ਤੇ ਜਾਂ ਫੇਸਬੁੱਕ ਤੇ ਬਿਜ਼ੀ ਆ, ਜਿੱਥੇ ਕਮਿਊਨਿਟੀ ਇਕੱਠੀ ਖੜਦੀ ਆ ਉਹਦੇ ਬਾਰੇ ਆਪਾਂ ਨੂੰ ਕੋਈ ਨਹੀਂ ਪਤਾ। ਹਾਲੇ ਇੰਡੀਆ ਬਾਰੇ ਜੀ ਬਾਈ ਜੀ ਸਾਰਾ ਕੁਝ ਪਤਾ ਹੁੰਦਾ। ਪਰ ਪ੍ਰੋਟੈਸਟ ਬਹੁਤ ਵਧੀਆ ਚੱਲ ਰਿਹਾ ਜੀ, ਬਾਈਕਾਟ ਨਾ ਬਹੁਤ ਮੁੰਡੇ ਸਟੈਂਡ ਲਈ ਬੈਠੇ ਨੇ। ਸਾਡੀ ਜਸਟ ਇੰਨੀ ਮੰਗ ਸੀਗੀ ਵੀ ਇੱਕ ਸਾਫ਼ ਸੁਥਰੀ ਤਾਜ਼ੀ ਰੋਟੀ ਦੇ ਦਿਓ, ਤੇ ਜਿੱਥੇ ਅਸੀਂ ਆਉਂਦੇ ਹਾਂ ਇੱਕ ਜਗ੍ਹਾ ਸਾਫ਼ ਕਰ ਲਓ। ਹੋਰ ਤਾਂ ਕੋਈ ਵੱਡੀ ਮੰਗ ਹੈ ਨਹੀਂ ਬਾਈ ਜੀ, ਕੋਈ ਅਸੀਂ ਐਕਸਟਰਾ ਚੀਜ਼ ਮੰਗੀ ਨਹੀਂ ਆਊਟ ਆਫ ਦਾ ਵਰਲਡ ਆ ਨਾ। ਤਾਂ ਬਸ ਇੰਨਾ ਹੀ ਦੱਸਣਾ ਸੀਗਾ ਜੀ। ਥੈਂਕ ਯੂ ਵੀਰ ਜੀ, ਥੈਂਕ ਯੂ, ਮਿਹਰਬਾਨੀ। ਥੈਂਕ ਯੂ ਸਨੀ, ਥੈਂਕ ਯੂ ਜੀ। ਸੋ ਬਿਲਕੁਲ ਇਹ ਵੀ ਜਿਹੜਾ ਰਮਨ ਜੀ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ। ਨਹੀਂ ਬਿਲਕੁਲ, ਦੇਖੋ ਜਿਹੜੀ ਪ੍ਰੋਬਲਮ ਹੈਗੀ ਆ ਇਹ ਤਾਂ ਬਿਲਕੁਲ ਵਾਈਡ ਸਪਰੈਡ ਹੈਗੀ ਆ। ਆਪਾਂ ਇਹ ਨਹੀਂ ਕਹਾਂਗੇ ਕਿ ਪ੍ਰੋਬਲਮ ਵਾਈਡ ਸਪਰੈਡ ਨਹੀਂ ਹੈਗੀ, ਪ੍ਰੋਬਲਮ ਬਹੁਤ ਵਾਈਡ ਸਪਰੈਡ ਹੈਗੀ ਆ। ਸਾਡੇ ਜਿਹੜੇ ਖਾਸ ਕਰਕੇ ਟਰੱਕ ਸਟਾਪ ਹੈਗੇ ਆ ਪੰਜਾਬੀਆਂ ਦੇ, ਜਾਂ ਜਿਹੜੇ ਢਾਬੇ ਹੈਗੇ ਆ, ਕੁਛ ਇੱਕ ਨੂੰ ਛੱਡ ਕੇ, ਕੁਛ ਪਰਸੈਂਟੇਜ ਨੂੰ ਛੱਡ ਕੇ ਯੂਜ਼ ਕਰਨ ਵਾਲੇ ਹੈ ਨਹੀਂ ਗੇ। ਮਤਲਬ ਕਿ ਜੇ ਤੁਸੀਂ ਕਹੋ ਵੀ ਕਿਸੇ ਪੰਜਾਬੀ ਟਰੱਕ ਸਟਾਪ ਤੋਂ ਤੁਸੀਂ ਡੀਜ਼ਲ ਪਵਾ ਲਿਆ ਸਸਤੇ ਕਰਕੇ, ਪਰ ਤੁਸੀਂ ਉੱਥੇ ਰੋਟੀ ਖਾ ਲਓਗੇ, ਨਹੀਂ, ਆਈ ਡੋਂਟ ਥਿੰਕ ਸੋ। ਇਹ ਪੋਸੀਬਲ ਜਿਹਾ ਨਹੀਂ ਲੱਗਦਾ ਹੁੰਦਾ। ਮੈਂ ਖੁਦ ਆਪਣੀ ਜਿਹੜੀ ਗੱਲ ਹੈ ਉਹੀ ਦੱਸਦਾ ਕਿ ਮੈਂ ਮੇਰੇ ਕਰੀਅਰ ਦੇ ਵਿੱਚ, ਡਰਾਈਵਿੰਗ ਕਰੀਅਰ ਦੇ ਵਿੱਚ, ਮੈਂ ਮੇਰੇ ਖਿਆਲ ਇੱਕੋ ਵਾਰੀ ਪੰਜਾਬੀ ਢਾਬੇ ਦੇ ਰੋਟੀ ਖਾਣੀ ਹੈ ਅਤੇ ਉਸ ਤੋਂ ਬਾਅਦ ਆਈ ਨੈਵਰ ਡਿਡ ਦੈਟ। ਸੋ ਕਿਉਂਕਿ ਇਟਸ ਨਾਟ ਵਰਥ ਇਟ, ਹੈ ਨਾ, ਕਿ ਤੁਸੀਂ ਬਿਮਾਰ ਰਸਤੇ 'ਚ ਹੋ ਜਾਓਗੇ ਖਾ ਕੇ, ਜਾਂ ਕੁਛ ਤੁਹਾਨੂੰ ਉੱਦਾਂ ਦੀ ਪ੍ਰੋਬਲਮ ਆ ਜਾਊਗੀ। ਸੋ ਉਹਦੇ ਨਾਲੋਂ ਬੈਟਰ ਇਹੋ ਹੀ ਆ ਕਿ ਇੱਧਰ ਤੁਸੀਂ ਰੋਟੀ ਘਰੋਂ ਲੈ ਕੇ ਜਾਓ। ਜੇ ਨਹੀਂ ਤੁਹਾਡੀ ਠੀਕ ਹੈ ਲੈ ਕੇ ਜਾਂਦੇ ਆ, ਤੁਹਾਡੀ 2 ਦਿਨ ਰੋਟੀ ਘਰੋਂ ਲੈ ਕੇ ਜਾਂਦੇ ਹੋ ਚੱਲ ਜਾਂਦੀ ਆ। ਉਸ ਤੋਂ ਬਾਅਦ ਸਬਵੇ ਹੈਗਾ ਆ, ਹੋਰ ਪ੍ਰੋਪਰ ਜੇ ਤੁਸੀਂ ਖਾਣਾ ਹੈਗਾ ਉਹ ਖਾ ਸਕਦੇ ਆ, ਬੜਾ ਕੁਛ ਹੈਗਾ। ਪਰ ਡੈਫੀਨੇਟਲੀ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਬਹੁਤ ਜਿਹੜੀ ਆ ਇਸ ਵੇਲੇ ਪ੍ਰੋਬਲਮੈਟਿਕ ਹੈਗੀ ਆ। ਪਰ ਅਗੇਨ ਮੈਂ ਜਿਹੜੀ ਗੱਲ ਆਪਣੀ ਸ਼ੁਰੂ 'ਚ ਕਹੀ ਸੀਗੀ ਉਹੀ ਮੈਂ ਅੱਜ ਉਹੀ ਗੱਲ ਦੁਹਰਾਊਂਗਾ ਕਿ ਜਿਹੜੇ ਮਤਲਬ ਕਿ ਫਰੀਕੁਐਂਟ ਜਿਹੜੇ ਮਿਸਟੇਕਸ ਹੈਗੇ ਕਰਦੇ ਹੈਗੇ ਆ, ਚਾਹੇ ਉਹ ਪੰਜਾਬੀ ਢਾਬਾ ਹੈਗਾ, ਚਾਹੇ ਉਹ ਕੋਈ ਅਮਰੀਕਨ ਹੈਗਾ, ਚਾਹੇ ਕੋਈ ਵੀ ਹੈਗਾ, ਇੱਕ ਸਿਸਟਮ ਬਣਿਆ ਹੈਗਾ ਇਸ ਕੰਟਰੀ ਦਾ ਕਿ ਜੇ ਕੋਈ ਗਲਤੀ ਕਰਦਾ ਹੈਗਾ ਗਲਤੀ ਰਿਪੋਰਟ ਕਰੋ, ਠੀਕ ਹੈ ਨਾ। ਦੂਸਰਾ ਕੋਈ ਤੁਹਾਡੇ ਜਿਹੜੇ ਆ ਆਪਣੇ ਰਿਵਿਊਜ਼ ਹੈਗੇ, ਰਿਵਿਊਜ਼ ਪਾਉਣੇ ਸ਼ੁਰੂ ਕਰੋ, ਰਿਪੋਰਟਿੰਗ ਸ਼ੁਰੂ ਕਰੋ। ਰਿਪੋਰਟਿੰਗ ਜਿਹੜੀ ਉਹ ਮਸਟ ਹੈਗੀ ਆ। ਤੁਸੀਂ ਰਿਪੋਰਟ ਕਰੋਗੇ, 1 ਕਰੋਗੇ, 2 ਕਰੋਗੇ, 3 ਕਰੋਗੇ, ਇੱਕ ਦਿਨ ਜਾ ਕੇ ਉੱਤੇ ਜਿਹੜਾ ਐਕਸ਼ਨ ਜ਼ਰੂਰ ਹੋਊਗਾ। ਬਾਕੀ ਦੂਸਰੀ ਗੱਲ ਹੈ,
ਆਪਾਂ ਇੱਕ ਬੰਦੇ ਦੀ ਗਲਤੀ, 2 ਬੰਦੇ ਦੀ ਗਲਤੀ, 4 ਬੰਦੇ ਦੀ ਗਲਤੀ, ਆਪਾਂ 100 ਨੂੰ ਨਹੀਂ ਆਪਾਂ ਇੱਕ ਰੱਸੇ ਨਾਲ ਬੰਨ੍ਹ ਸਕਦੇ। ਜਦੋਂ ਹਮੇਸ਼ਾ ਇਹ ਗੱਲ ਕਹੀ ਜਾਂਦੀ ਹੈ ਕਿ ਚਾਹੇ 100 ਜੁਰਮ ਜਿਹੜਾ ਕਰਨ ਵਾਲਾ ਉਹ ਛੁੱਟ ਜਾਵੇ, ਲੇਕਿਨ ਇੱਕ ਜਿਹੜਾ ਮਤਲਬ ਕਿ ਜਿਹੜੇ ਬੰਦੇ ਨੇ ਜੁਰਮ ਨਹੀਂ ਕੀਤਾ ਉਹਨੂੰ ਸਜ਼ਾ ਨਹੀਂ ਹੋਣੀ ਚਾਹੀਦੀ। ਸੋ ਇਸ ਕਰਕੇ ਧਿਆਨ 'ਚ ਰੱਖੋ ਕਿ ਜਿਹੜੀ ਇਹ ਚੀਜ਼ਾਂ ਆ, ਇਹ ਇੱਥੇ ਪ੍ਰੋਬਲਮ ਜਿਹੜੀ ਸੋਲਵ ਕਰਨ ਲਈ ਇੱਕ ਸਿਸਟਮ ਬਣਿਆ ਹੈਗਾ, ਉਸ ਸਿਸਟਮ ਨੂੰ ਯੂਜ਼ ਕਰੋ। ਸੋ ਬਾਕੀ ਠੀਕ ਹੈ, ਆਪਣਾ ਪ੍ਰੋਟੈਸਟ ਕਰਨ ਦਾ ਆਪਣਾ ਹੱਕ ਹੈਗਾ, ਆਪਾਂ ਕਰਦੇ ਹੈਗੇ ਬਾਈਕਾਟ ਪ੍ਰੋਟੈਸਟ ਜਿੱਦਾਂ ਵੀ ਆ, ਉਹ ਇਸ ਕੰਟਰੀ 'ਚ ਹੱਕ ਦਿੱਤਾ ਗਿਆ, ਉਹ ਕਰਦੇ ਹੈਗੇ। ਪਰ ਡੈਫੀਨੇਟਲੀ ਜਿਹੜਾ ਅਲਟੀਮੇਟਲੀ ਜਿਹੜਾ ਰਾਹ ਹੈਗਾ ਉਹ ਹੈਗਾ ਪ੍ਰੋਪਰ ਰਾਹ ਹੈਗਾ ਕਿ ਰਿਪੋਰਟਿੰਗ ਦਾ। ਸੋ ਜੇ ਉਹ ਰਿਪੋਰਟਿੰਗ ਨੂੰ ਆਪਾਂ ਯੂਜ਼ ਕਰੀਏ ਤਾਂ ਡੈਫੀਨੇਟਲੀ ਮਤਲਬ ਕਿ ਆਪਾਂ ਇਸ ਪ੍ਰੋਬਲਮ ਨੂੰ ਜਿੰਨੀ ਜਲਦੀ ਹੋ ਸਕਦਾ ਹੱਲ ਕਰ ਸਕਦੇ ਹਾਂ। ਜੀ ਬਿਲਕੁਲ ਜੀ। ਅਤੇ ਆਪਣੇ ਅਗਲੇ ਕਾਲਰ ਨੇ ਚਮਕੌਰ ਸਿੰਘ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਦੋਨਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਗੱਲ ਕਰਨੀ ਚਾਹੁੰਦਾ ਸੀਗਾ ਵੀ ਟਰੱਕਾਂ ਵਾਲੇ ਵੀਰਾਂ ਬਾਰੇ। ਦੇਖੋ, ਨਾ ਇਸ ਸੰਸਾਰ 'ਚ ਕੋਈ ਆਪਣਾ ਨਾ ਕੋਈ ਬੇਗਾਨਾ, ਸਾਰਾ ਸੰਸਾਰ ਹੀ ਆਪਣਾ ਹੈ ਜੀ। ਤੁਸੀਂ ਪੈਸੇ ਦੇਣੇ ਆ, ਚੀਜ਼ ਲੈਣੀ ਆ, ਤੁਸੀਂ ਕੋਈ ਮੁਫਤ ਨਹੀਂ ਲੈ ਰਹੇ, ਔਰ ਤੁਹਾਡਾ ਗਲ ਵੱਢ ਰਹੇ ਨੇ, ਕਿਉਂਕਿ ਤਜਰਬਾ ਮੇਰਾ ਬਹੁਤ ਲੰਬਾ ਹੈਗਾ ਟਰੱਕ ਡਰਾਈਵਰ ਵਿੱਚ। ਹੁਣ ਤੁਸੀਂ ਮੇਨ ਗੱਲ ਇਹ ਹੈ ਵੀ ਜੇ ਤੁਹਾਨੂੰ ਪ੍ਰਾਈਸ ਨਹੀਂ ਪਸੰਦ, ਤੁਸੀਂ ਜਾਣਾ ਬੰਦ ਕਰ ਦਿਓ। ਜੇ ਖਾਣਾ ਮਾੜਾ, ਸ਼ਿਕਾਇਤ ਕਰੋ ਹੈਲਥ ਡਿਪਾਰਟਮੈਂਟ ਨੂੰ। ਉਹ 'ਤੇ ਕੋਈ ਕਦੀ ਕੋਈ ਨਾ ਕਰੋ, ਕੋਈ ਆਪਣਾ ਨਹੀਂ, ਕੋਈ ਬੇਗਾਨਾ ਨਹੀਂ, ਸਾਰਾ ਸੰਸਾਰ ਆਪਣਾ ਮੰਨ ਕੇ ਚੱਲਣਾ ਪਏਗਾ। ਔਰ ਨੰਬਰ 2 ਜਿਹੜੀ ਗੱਲ ਕਰ ਰਹੇ ਹੋ ਟਰੱਕਾਂ ਦੀ ਕੀਮਤਾਂ ਬਾਰੇ ਵੀਰ ਜੀ, ਉਹ ਸਾਡੇ ਲੋਕ ਨਾ ਜਦੋਂ ਇੱਕਦਮ ਪੈਂਦੇ ਆ, ਉਛਾਲਾ ਆਉਂਦਾ ਹੁੰਦਾ ਇਸ ਚੀਜ਼ ਦਾ ਜੀ। ਇਹ ਮਾਰਕੀਟ ਅਪ ਡਾਊਨ ਹੁੰਦੀ ਰਹਿੰਦੀ ਆ। ਸੋ ਵੀਰੋ ਕਾਹਲੇ ਨਾ ਬਣੋ, 5-4 ਮਹੀਨੇ ਵੇਟ ਕਰ ਲਓ, ਸਾਰੀ ਉਮਰ ਆਪਣੀ ਪੈਸੇ ਕਮਾਉਣ ਨੂੰ ਹੀ ਪਈ ਆ। ਬਿਲਕੁਲ। ਜਦੋਂ ਡਾਊਨ ਹੋ ਗਈ ਮਾਰਕੀਟ, ਜਿਹੜੇ ਬੰਦੇ ਹੁਣ ਮਹਿੰਗੇ ਲੈ ਲੈਂਦੇ, ਫਿਰ ਅਸੀਂ ਟਰੱਕ ਮੁੜ ਕੇ ਵਾਪਸ ਮੁੜਦੇ ਨਹੀਂ। ਮੈਂ ਦੇਖਿਆ ਲੋਕਾਂ ਨੇ ਮੁੜਦੇ। ਜੀ ਜੀ ਜੀ, ਬਹੁਤ ਮੁੜਦੇ ਆ ਜੀ। ਹਾਂ, ਚਾਦਰ ਵੇਖ ਕੇ ਪੈਰ ਪਸਾਰੋ, ਤੁਹਾਡੇ ਕੋਲੇ ਹੈਗੇ ਤੇ ਲੈ ਲਓ। ਤੇ ਜਿਹੜਾ ਲੋਨ ਤੇ ਚੱਕਣਾ ਜਾਂ ਕਿਸ਼ਤਾਂ ਤੇ ਲੈਣਾ ਵੀਰ ਜੀ, ਉਹ ਬਹੁਤ ਮੁਸ਼ਕਲ ਹੋਵੇ ਜਦੋਂ ਪ੍ਰਾਈਸਾਂ ਡਾਊਨ ਹੋ ਜਾਂਦੀਆਂ ਨੇ। ਜੀ 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 ਜੀ, ਥੈਂਕ ਯੂ ਜੀ। ਸਾਰੇ ਵੀਰਾਂ ਨੂੰ ਹੱਥ ਬੰਨ ਕੇ ਬੇਨਤੀ ਆ, ਆਪਣਾ ਪੱਲਾ ਵੇਖ ਕੇ ਚਲੋ। ਔਰ ਨੰਬਰ 2 ਢਾਬੇ ਵਾਲੇ ਜਿਹੜੇ ਵੱਧ ਚਾਰਜ ਕਰਦੇ ਨੇ, ਤੁਸੀਂ ਜਾਣਾ ਬੰਦ ਕਰ ਦਿਓ। ਮੈਂ ਜਿੱਥੇ ਇੱਕ ਵਾਰੀ ਮੇਰਾ ਘਰ ਵੜਦੇ ਸੀ, ਮੈਂ ਉੱਥੇ ਮੁੜ ਕੇ ਗਿਆ ਹੀ ਨਹੀਂ ਸਾਰੀ ਉਮਰ। ਜੀ ਬਿਲਕੁਲ। ਸੋ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਸ਼ੇਰਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਉਹ ਆਪਣਾ ਉਹਦੇ ਫੂਡ ਬਾਰੇ ਜਿਹੜੀ ਸਟ੍ਰਾਈਕ ਚੱਲਦੀ ਉਹਦੇ ਬਾਰੇ ਗੱਲ ਕਰਨੀ ਸੀਗੀ। ਮੇਰੇ ਕੋਲ 3 ਗਰੁੱਪ ਰਨ ਕਰਦਾ ਮੈਂ, ਪੰਜਾਬੀ ਟਰੱਕਰਸ ਕੈਲੀਫੋਰਨੀਆ ਫਰੈਜਨੋ ਤੋਂ। ਜੀ ਜੀ। ਤਾਂ ਮੇਰੀ ਗੱਲ ਤਕਰੀਬਨ ਸਾਰੇ ਢਾਬਿਆਂ ਵਾਲਿਆਂ ਨਾਲ ਹੋਈ ਆ, ਇੱਥੋਂ ਲੈ ਕੇ 23 ਨੰਬਰ ਤੋਂ ਲੈ ਕੇ ਆਪਣਾ 16 ਨੰਬਰ, ਫਿਰ 79 ਨੰਬਰ ਆ, ਫਿਰ 26 ਨੰਬਰ ਆ, ਫਿਰ 36 ਨੰਬਰ ਆ। ਸਾਰਿਆਂ ਨਾਲ ਗੱਲ ਤਕਰੀਬਨ ਸਾਰੇ ਐਡਮਿਨ, ਮੈਂ ਸਾਰਿਆਂ ਨੇ ਇਹਨਾਂ ਨੂੰ ਕੀਤਾ ਹੋਇਆ, ਗਰੁੱਪ 'ਚ ਐਡ ਕੀਤਾ ਹੋਇਆ। ਇਹਨਾਂ ਨਾਲ ਸਾਰਿਆਂ ਨਾਲ ਗੱਲ ਹੋਈ ਸੀ। ਇਹ ਕਹਿੰਦੇ ਭਾਜੀ ਜੋ ਪਿੱਛੇ ਹੋ ਗਿਆ ਵੀ, ਅੱਗੋਂ ਅਸੀਂ ਸਫਾਈ ਦਾ ਵੀ ਧਿਆਨ ਰੱਖਾਂਗੇ ਤੇ ਜਿਹੜਾ ਪ੍ਰਾਈਸ ਓਵਰ ਚਾਰਜਿੰਗ ਕਰਦੇ ਉਹਦਾ ਵੀ ਧਿਆਨ ਰੱਖਾਂਗੇ। ਉਹ ਕਹਿੰਦੇ ਅਸੀਂ ਤਾਂ ਡਾਲਰ ਵਧਾਇਆ ਸੀ ਪਰੌਂਠੇ ਦਾ ਕਿ ਸਾਨੂੰ ਪਿੱਛੋਂ ਲੇਬਰ ਨਹੀਂ ਮਿਲ ਰਹੀ। ਤਾਂ ਉਹ ਨਾਲ ਸਾਰਿਆਂ ਨਾਲ ਗੱਲ ਹੋ ਗਈ ਸੀ। ਬਾਕੀ ਮੈਂ ਮੁੰਡਿਆਂ ਨੂੰ ਗਰੁੱਪ 'ਚ ਵੀ ਕਿਹਾ ਸੀ, ਮੈਂ ਕਿਹਾ ਵੀ ਸਟ੍ਰਾਈਕ ਨਾ ਕਰੋ, ਵੀ ਬਹਿ ਕੇ ਗੱਲ ਕਰ ਲੈਂਦੇ, ਉਹਦਾ ਬਹਿ ਕੇ ਹੱਲ ਹੋ ਜਾਂਦਾ ਹੁੰਦਾ। ਤਾਂ ਮੁੰਡੇ ਕਹਿੰਦੇ ਨਹੀਂ ਜੀ ਅਸੀਂ ਕਰਨਾ ਹੀ ਆ। ਹੁਣ ਵਿੱਚੋਂ ਅੱਧੇ ਕੁ 50% ਲੋਕ ਜਾਈ ਵੀ ਜਾਂਦੇ ਆ, 50% ਨਹੀਂ ਜਾਂਦੇ, ਹੈ ਨਾ। ਬਾਕੀ ਇਹ ਆ ਵੀ ਮਸਲਾ ਬਹਿ ਕੇ ਹੱਲ ਹੋ ਜਾਂਦਾ। ਜੇ ਕਿਸੇ ਨੂੰ ਪ੍ਰੋਬਲਮ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਲੈਣ, ਅਤੇ ਮੈਂ ਉਹਨਾਂ ਨਾਲ ਬਹਿ ਕੇ ਆਪਾਂ ਮੀਟਿੰਗ ਕਰਾ ਦਿੰਦੇ ਹਾਂ ਸਾਰਿਆਂ ਨਾਲ, ਜਾਂ ਇੱਕ ਅਲੱਗ ਗਰੁੱਪ ਬਣਾ ਲੈਂਦੇ ਢਾਬੇ ਵਾਲੇ ਸਾਰੇ ਬੰਦਿਆਂ ਦਾ, ਜਿਹੜੇ ਮਾਲਕ ਨੇ ਉਹਨਾਂ ਦਾ, ਅਤੇ ਆਪਣੇ ਮੁੰਡੇ ਜਿਹੜੇ ਮੇਨ ਮੁੰਡੇ ਨੇ ਉਹਨਾਂ ਦਾ ਗਰੁੱਪ ਬਣਾ ਕੇ ਬਹਿ ਕੇ ਗੱਲ ਕਰ ਲੈਂਦੇ। ਤੁਹਾਡਾ ਕੀ ਵਿਚਾਰ ਇਸ ਬਾਰੇ ਭਾਜੀ? ਜੀ ਥੈਂਕ ਯੂ ਜੀ। ਦੇਖੋ, ਇਨ ਦੀ ਐਂਡ ਮਸਲਾ ਤਾਂ ਬੈਠ ਕੇ ਹੀ ਜਿਹੜਾ ਉਹ ਸੁਲਝਦਾ ਹੁੰਦਾ, ਸੁਲਝਾਉਣਾ ਜਿਹੜਾ ਉਹ ਚਾਹੀਦਾ ਆ। ਸੋ ਅਸੀਂ ਤਾਂ ਤੁਹਾਡੇ ਲਈ, ਸਾਰਿਆਂ ਦੇ ਲਈ ਪਲੈਟਫਾਰਮ ਓਪਨ ਰੱਖਿਆ। ਤੁਸੀਂ ਵੀ ਆਪਣੀ ਵਿਚਾਰ ਜਿਹੜੇ ਸਾਂਝੇ ਕਰ ਸਕਦੇ ਆ, ਟਰੱਕਰ ਵੀ ਅਤੇ ਰੈਸਟੋਰੈਂਟ ਵਾਲੇ ਵੀ। ਸੋ ਅਸੀਂ ਤਾਂ ਚਾਹੁੰਦੇ ਹਾਂ ਵੀ ਮਸਲਾ ਹੱਲ ਹੋਵੇ, ਜਿਹੜੇ ਟਰੱਕਰਸ ਆ ਉਹ ਵੀ ਖੁਸ਼ ਹੋਣ, ਰੈਸਟੋਰੈਂਟ ਵਾਲੇ ਆ ਉਹ ਵੀ ਖੁਸ਼ ਹੋਣ। ਇਨ ਦੀ ਐਂਡ ਇਹ ਆ ਵੀ ਕਿਸੇ ਨੂੰ ਕੋਈ ਦਿੱਕਤ ਨਾ ਆਵੇ, ਇਹ ਜਿਹੜਾ ਮੇਨ ਹੈਗਾ। ਜਿੱਦਾਂ ਪਹਿਲੋਂ ਵੀ ਗੱਲ ਕਰਕੇ ਗਏ ਵੀ ਸਾਰੇ ਤਾਂ ਇੱਕ ਦੂਜੇ ਦੇ ਨਾਲ ਭਾਈ ਆ, ਕੋਈ ਕਿਸੇ ਦਾ ਜਿਹੜਾ ਬਿਜ਼ਨਸ ਆ ਉਹ ਵੀ ਡਾਊਨ ਜਾਂਦਾ ਨਹੀਂ ਦੇਖਣਾ ਚਾਹੁੰਦਾ, ਉਹ ਵੀ ਜਿਹੜਾ ਖੁਸ਼ ਰਹਿਣ, ਅਤੇ ਜਿਹੜੇ ਟਰੱਕਰਸ ਉਹ ਵੀ ਖੁਸ਼ ਰਹਿਣ। ਥੈਂਕ ਯੂ ਵੀਰ ਜੀ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ। ਅਤੇ ਆਪਣੇ ਨਾਲ ਅਗਲੇ ਜਿਹੜੇ ਕਾਲਰ ਇੱਕ ਵਾਰੀ ਫਿਰ ਜੁੜੇ ਨੇ, ਸਨੀ ਗਰੇਵਾਲ। ਹਾਂਜੀ ਸਨੀ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਨੀ। ਭਾਈ ਮੈਂ ਦੁਬਾਰਾ ਆਇਆ ਜੀ। ਪਤਾ ਨਹੀਂ ਕਿਹੜਾ ਆਪਣਾ ਵੀਰ ਹੁਣੀ ਆਇਆ ਸੀਗਾ, ਬਾਈ ਨੂੰ ਮੈਂ ਜਾਣਦਾ ਨਹੀਂ ਹੈਗਾ, ਅਤੇ ਮੈਂ ਜਸਟ ਇੰਨਾ ਹੀ ਕਹਿਣਾ ਸੀਗਾ ਵੀ ਮਤਲਬ ਬਾਈ ਜਿਹੜਾ ਹੁਣ ਸੁਣ ਕੇ ਗਿਆ ਉਹ ਪੁੱਠੇ ਪਾਸੇ ਨਾ ਰਹਿ ਜਾਵੇ। ਪਰ ਬਾਈ ਜੀ ਸਾਡੀ ਕਿਸੇ ਨਾਲ ਗੱਲ ਨਹੀਂ ਹੋਈ,
ਕਿਸੇ ਢਾਬੇ ਵਾਲੇ ਨੇ ਰੀਚ ਨਹੀਂ ਕੀਤਾ। ਜਿਹੜੇ ਮੁੰਡਿਆਂ ਨੇ ਮੇਨ ਮੁੰਡਿਆਂ ਨੇ ਪ੍ਰੋਟੈਸਟ ਸ਼ੁਰੂ ਕੀਤਾ, ਨਾ ਉਹਨਾਂ ਨੂੰ ਰੀਚ ਕੀਤਾ, ਨਾ ਕਿਸੇ ਹੋਰ ਨੂੰ ਰੀਚ ਕੀਤਾ। ਜੇ ਬਾਈ ਕਹਿੰਦਾ ਵੀ ਠੀਕ ਆ ਉਹਨਾਂ ਨਾਲ ਗੱਲ ਹੋਈ ਆ ਤਾਂ ਚਲੋ ਅਸੀਂ ਮੰਨ ਲੈਂਦੇ ਹਾਂ, ਪਰ ਜੇ ਗੱਲ ਹੋਈ ਆ ਤੇ ਜਿਹੜੇ ਇੱਕ ਦੋ ਢਾਬੇ ਵਾਲੇ ਬਾਈ ਜੀ ਉਹ ਤਾਂ ਸਾਡੇ ਖਿਲਾਫ ਇੰਨਾ ਜ਼ਿਆਦਾ ਬੋਲ ਰਹੇ ਨੇ, ਉਹ ਤਾਂ ਬਾਈ ਜੀ ਕੋਈ ਕਿੱਧਰ, ਜੇ ਅਸੀਂ ਉਹਨਾਂ ਦੇ ਲੈਵਲ ਤੇ ਹੁੰਦੇ ਫਿਰ ਤਾਂ ਅਸੀਂ ਕਰਦੇ ਉਹਨਾਂ ਦੇ ਢਾਬੇ ਬੰਦ ਕਰਾਤੇ ਹੁੰਦੇ ਕਿ ਡਿਪਾਰਟਮੈਂਟ ਤੋਂ ਕੰਪਲੇਂਟ ਕਰਕੇ। ਆਈ ਨੋ ਤੁਸੀਂ ਕਹਿੰਦੇ ਹੋ ਵੀ ਕੰਪਲੇਂਟ ਕਰਨੀ ਚਾਹੀਦੀ ਆ, ਠੀਕ ਆ। ਅਸੀਂ ਸਿੱਧੇ ਸਾਦੇ ਬਾਈ ਜੀ ਟਰੱਕਾਂ ਵਾਲੇ ਆ, ਸਾਨੂੰ ਇਹੋ ਜਿਹੀਆਂ ਚੀਜ਼ਾਂ ਨਹੀਂ ਆਉਂਦੀਆਂ ਵੀ ਕਿਸੇ ਦਾ ਬਿਜ਼ਨਸ ਖਰਾਬ ਕਰਦੀ ਹੈ ਨਾ। ਅਸੀਂ ਤਾਂ ਸਿੱਧਾ ਵਾਰ ਜਾਂ ਕਹਿ ਲਓ ਗੁੱਸਾ ਦਿਖਾਇਆ ਜਾਂ ਰੋਸ ਦਿਖਾਇਆ ਵੀ ਭਾਈ ਤੁਸੀਂ ਆਪਦੀ ਰੋਟੀ ਪਾਣੀ ਠੀਕ ਕਰ ਲਓ, ਅਸੀਂ ਵਾਪਸ ਆਉਣ ਲੱਗ ਜਾਵਾਂਗੇ। ਪਰ ਕਿਸੇ ਢਾਬੇ ਵਾਲੇ ਨੇ ਬਾਈ ਜੀ 2 ਜਣਿਆਂ ਨੂੰ ਛੱਡ ਕੇ ਕਿਸੇ ਢਾਬੇ ਵਾਲੇ ਨੇ ਕੋਈ ਵੀਡੀਓ ਨਹੀਂ ਪਾਈ, ਕਿਸੇ ਨੇ ਕਿਸੇ ਨੂੰ ਰੀਚ ਨਹੀਂ ਕੀਤਾ। ਸਾਰਿਆਂ ਨੂੰ ਬਾਈ ਨੂੰ ਜੇ ਰੀਚ ਕੀਤਾ ਉਹ ਜੇ ਸਾਨੂੰ ਜਾਣਦਾ ਤਾਂ ਸਾਡੇ ਨਾਲ ਕੰਟੈਕਟ ਕਰ ਲਏ, ਪਰ ਕਿਸੇ ਢਾਬੇ ਵਾਲੇ ਨੇ ਰੀਚ ਨਹੀਂ ਕੀਤਾ। ਮੈਂ ਜਸਟ ਕਲੀਅਰ ਕਰਨ ਆਇਆ ਸੀਗਾ ਕਿ ਆਪਾਂ ਗਲਤ ਗੱਲਾਂ ਨਾ ਫੈਲਾਈਏ ਕਿ ਟਰੱਕਾਂ ਦੀ ਹੈਲਥ ਲਈ ਆ, ਸਾਡੀ ਕਿਸੇ ਨਾਲ ਕੋਈ ਪਰਸਨਲ ਦੁਸ਼ਮਣੀ ਨਹੀਂ ਹੈਗੀ। ਇਹ ਤਾਂ ਢਾਬੇ ਵਾਲਿਆਂ ਦੇ ਨਾਮ ਨਹੀਂ ਜਾਣਦੇ ਕਿਹੜੇ ਕਿਹੜੇ ਓਨਰ ਨੇ। ਮੈਂ ਜਸਟ ਇੰਨਾ ਹੀ ਕਹਿਣਾ ਸੀ ਬਾਈ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਬਿਲਕੁਲ। ਅਤੇ ਆਪਣੇ ਅਗਲੇ ਰਮਨ ਜੀ ਕਾਲਰ ਨੇ ਅਰਫਾਨ ਗੁੱਜਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰੇ ਵੱਲੋਂ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਤੁਹਾਨੂੰ। ਬਹੁਤ ਅੱਛਾ ਤੁਹਾਡਾ ਪ੍ਰੋਗਰਾਮ ਚੱਲਦਾ ਜੀ। ਅਸੀਂ ਫਲੋਰੀਡਾ 'ਚ ਸਾਰੇ ਯਾਰ ਬੇਲੀ ਰਲ ਕੇ ਸੁਣਨੇ ਹਾਂ। ਧੰਨਵਾਦ ਜੀ। ਤੇ ਅੱਛਾ, ਸਵਾਲ ਜੀ ਇਹ ਹੈ ਕਿ ਜਿਹੜੇ ਆਪਣੇ ਮੁੰਡੇ ਨਵੇਂ ਇੰਡਸਟਰੀ 'ਚ ਆ ਰਹੇ ਆ, ਜਿਹੜੇ ਨਵੇਂ ਫਰੈਸ਼ CDL ਲਾਇਸੈਂਸ ਲੈਂਦੇ ਆ ਸਕੂਲਾਂ 'ਚੋਂ, ਤੇ ਉਸ ਤੋਂ ਬਾਅਦ ਉਹਨਾਂ ਨੂੰ ਕੈਰੀਅਰ ਸਟਾਰਟ ਕਰਨ ਵਾਸਤੇ ਆਪਣੀਆਂ ਜਿਹੜੀਆਂ ਪੰਜਾਬੀ ਕੰਪਨੀਆਂ ਜਿਹੜੀਆਂ ਹੈਗੀਆਂ, ਆਪਣੇ ਦੇਸੀ ਬੰਦੇ ਆ, ਉਹਨਾਂ ਦੀ ਕੋਈ ਗਾਈਡੈਂਸ ਦਾ ਬੜਾ ਮਸਲਾ ਹੁੰਦਾ ਜੀ ਕਿ ਪਤਾ ਨਹੀਂ ਚੱਲਦਾ ਕਿ ਕਿੱਥੇ ਜਾ ਕੇ ਉਹ ਐਜ਼ ਏ ਡਰਾਈਵਰ, ਐਜ਼ ਏ ਸਟੂਡੈਂਟ ਡਰਾਈਵਰ ਉਹ ਆਪਣਾ ਕੈਰੀਅਰ ਸਟਾਰਟ ਕਰ ਸਕਦੇ ਆ। ਤੇ ਇਸ ਬਾਰੇ 'ਚ ਜੇ ਕੋਈ ਤੁਸੀਂ ਗਾਈਡੈਂਸ ਦੇ ਸਕਦੇ। ਬਿਲਕੁਲ ਜੀ। ਤੁਸੀਂ ਪਹਿਲੀ ਚੀਜ਼ ਤਾਂ ਹੈਗੀ ਆ ਕਿ ਆਪਣੀ ਐਸੋਸੀਏਸ਼ਨ ਹੈਗੀ ਆ ਆਪਣੀ ਨਾਰਥ ਅਮਰੀਕਨ ਪੰਜਾਬੀ ਟਰੱਕਿੰਗ ਐਸੋਸੀਏਸ਼ਨ, ਤੁਸੀਂ ਉਹਦੇ ਮੈਂਬਰ ਬਣੋ। ਦੂਸਰੀ ਗੱਲ ਹੈਗੀ ਹੈ ਕਿ ਤੁਹਾਨੂੰ ਕੋਈ ਵੀ ਇਸ ਕਿਸਮ ਦੀ ਸਲਾਹ ਚਾਹੀਦੀ ਹੈ, ਕੋਈ ਵੀ ਇਸ ਕਿਸਮ ਦਾ ਕੰਮ ਚਾਹੀਦਾ, ਸਾਨੂੰ ਕਾਲ ਕਰ ਸਕਦੇ ਹੈਗੇ ਆ। ਬਾਕੀ ਦੂਸਰੀ ਗੱਲ ਹੈਗੀ ਹੈ ਕਿ ਕਾਫੀ ਜਿਹੜੀਆਂ ਕੰਪਨੀਜ਼ ਹੈਗੀਆਂ, ਕਿਉਂਕਿ ਆਪਣੀਆਂ ਜਿਹੜੀਆਂ ਕੰਪਨੀਜ਼ ਇੰਡੀਅਨ ਪੰਜਾਬੀਆਂ ਦੀਆਂ ਕੰਪਨੀਜ਼ ਹੈਗੀਆਂ, ਉਹਦੇ ਵਿੱਚ ਪ੍ਰੋਬਲਮ ਇਸ਼ੂ ਇਹ ਆਉਂਦਾ ਕਿ ਕੰਪਨੀ ਛੋਟੀ ਹੋਣ ਕਰਕੇ ਉਹਦੇ ਵਿੱਚ ਉਹਨਾਂ ਨੂੰ ਇੰਸ਼ੋਰੈਂਸ ਦਾ ਇਸ਼ੂ ਹੁੰਦਾ ਹੈ। ਜਿਹੜਾ ਨਵਾਂ ਡਰਾਈਵਰ ਆਉਂਦਾ ਆ ਉਹਦੇ ਲਈ ਇੰਸ਼ੋਰੈਂਸ ਕਰਵਾਉਣੀ ਜਿਹੜੀ ਆ ਬਹੁਤ ਔਖੀ ਹੋ ਜਾਂਦੀ ਆ। ਮੋਸਟ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਉਹ ਇੰਸ਼ੋਰੈਂਸ ਕਰਦੀਆਂ ਨਹੀਂ ਗੀਆਂ, ਜੇ ਕਰਦੀਆਂ ਆ ਤੇ ਬਹੁਤ ਜ਼ਿਆਦਾ ਮਹਿੰਗੀ ਕਰਦੀ ਆ। ਤੇ ਇਹ ਇਸੇ ਰੀਜ਼ਨ ਕਰਕੇ ਬਹੁਤ ਜਿਹੜੇ ਨਵੇਂ ਡਰਾਈਵਰ ਜਦੋਂ ਜੰਪ ਇਨ ਹੁੰਦੇ ਆ ਮਾਰਕੀਟ ਦੇ ਵਿੱਚ, ਤੇ ਉਹ ਫਿਰ ਵਿਦਾਊਟ ਇੰਸ਼ੋਰੈਂਸ ਉਹਨਾਂ ਨੂੰ ਲੈ ਕੇ ਤੁਰੇ ਫਿਰਦੇ ਆ। ਜਿਹੜੇ ਵਿਦਾਊਟ ਇੰਸ਼ੋਰੈਂਸ ਜਾਂਦੇ ਐਕਸੀਡੈਂਟ ਹੁੰਦੇ ਆ, ਪ੍ਰੋਬਲਮਸ ਖੜੀਆਂ ਹੁੰਦੀਆਂ। ਇਸੇ ਕਰਕੇ ਸਾਰੀ ਸਿਚੁਏਸ਼ਨ ਇੰਸ਼ੋਰੈਂਸ ਦੀ ਜਿਹੜੀ ਹੈ ਸਾਰਾ ਕੁਛ ਵਧਿਆ ਹੈਗਾ। ਸੋ ਜੇ ਕਿਸੇ ਨੂੰ ਵੀ ਕਿਸੇ ਕਿਸਮ ਦੀ ਲੋੜ ਹੈਗੀ ਹੈ, ਹੈਲਪ ਦੀ ਲੋੜ ਹੈਗੀ ਹੈ, ਸਾਨੂੰ ਗੋਨਾਪਟਾ ਦੇ ਉੱਤੇ ਤੁਸੀਂ ਮੈਂਬਰ ਬਣ ਕੇ ਸਾਨੂੰ ਕਾਲ ਕਰ ਸਕਦੇ ਆ, ਤੇ ਅਸੀਂ ਤੁਹਾਨੂੰ ਜਿਹੜਾ ਵੀ ਕੋਸ਼ਿਸ਼ ਕਰਾਂਗੇ ਕਿ ਜਿੰਨਾ ਤੁਹਾਨੂੰ ਵਧੀਆ ਤੋਂ ਵਧੀਆ ਜਿਹੜੀ ਕੰਪਨੀ ਹੈਗੀ ਆ, ਜਿਹੜੀਆਂ ਮੈਂਬਰ ਕੰਪਨੀਆਂ ਹੈਗੀਆਂ, ਉਹਨਾਂ ਦੇ ਨਾਲ ਜਿਹੜੀ ਤੁਹਾਡੀ ਇੰਪਲੋਇਮੈਂਟ ਆ ਉਹ ਕਰਵਾਈ ਜਾ ਸਕੇ ਜੀ। ਥੈਂਕ ਯੂ ਜੀ, ਮਿਹਰਬਾਨੀ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਕੁਲਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਤੁਹਾਡੀ ਸਾਰੀ ਟੀਮ ਨੂੰ ਤੇ ਨਮਨ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਜਿਹੜਾ ਇਸ਼ੂ ਆਪਣੇ ਚੱਕਿਆ ਆਪਣੇ ਮੁੰਡਿਆਂ ਨੇ, ਵੀਰ ਭਾਈਆਂ ਨੇ, ਇਹ ਬਹੁਤ ਵਧੀਆ ਇਸ਼ੂ ਹੈਗਾ ਢਾਬਿਆਂ ਬਾਰੇ। ਤੇ ਮਤਲਬ ਇਹ ਓਵਰ ਪ੍ਰਾਈਸਿੰਗ ਤਾਂ ਕਰਦੇ ਹੈਗੇ ਨੇ, ਤੇ ਮਤਲਬ ਕਲੀਨਿੰਗ ਦਾ ਤਾਂ ਕੋਈ ਮਤਲਬ ਇਹਨਾਂ ਦਾ 0% ਹੀ ਹੁੰਦੀ ਹੈ। ਜਿਵੇਂ ਹਮੇਸ਼ਾ ਦੇਖੋ ਮਤਲਬ ਕੋਈ ਬਾਥਰੂਮ ਵਗੈਰਾ ਜੇ ਅੰਦਰ ਫੂਡ ਲੈਣਾ ਹੈਗਾ ਤਾਂ ਮਤਲਬ ਉੱਥੇ ਜੇ ਸਿਟੀ ਵਾਲੇ ਦਾ ਆਪਾਂ ਕੰਪਲੇਨ ਕਰ ਦਈਏ ਤਾਂ ਜੇ ਸਿਟੀ ਇੰਸਪੈਕਸ਼ਨ ਕਰੇ ਪ੍ਰੋਪਰ ਆ ਕੇ ਤਾਂ ਮਤਲਬ ਇਹਨਾਂ ਦੇ ਢਾਬੇ ਮਤਲਬ 1-2 ਇੰਸਪੈਕਸ਼ਨਾਂ 'ਚ ਹੀ ਬੰਦ ਹੋ ਜਾਣ। ਤੇ ਆਪਣੇ ਲੋਕ ਚੱਲ ਵੀਰ ਭਾਈ ਦਾ ਢਾਬਾ ਕੋਈ ਨਹੀਂ, ਚੱਲ ਕੋਈ ਗੱਲ ਨਹੀਂ ਕਹਿ ਕੇ ਅੱਗੇ ਲੰਘ ਜਾਂਦੇ ਨੇ। ਤੇ ਸ਼ਾਬਾਸ਼, ਆਪਾਂ ਸਪੋਰਟ ਕਰਦੇ 100% ਸਾਰਿਆਂ ਦੀ ਜਿਹੜੇ ਇਸ ਪ੍ਰੋਟੈਸਟ ਕਰ ਰਹੇ ਨੇ ਇਸ ਟਾਈਮ। ਥੈਂਕ ਯੂ ਵੀਰ ਜੀ। ਥੈਂਕ ਯੂ ਜੀ, ਮਿਹਰਬਾਨੀ ਜੀ। ਜੀ ਜੀ ਆਪਣੇ ਨਾਲ ਅਗਲੇ ਕਾਲਰ ਨੇ ਅਮਰਜੀਤ ਬੈਂਸ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜਿਹੜਾ ਭਾਜੀ ਸਨੀ ਕਰੇ ਉਹਦਾ ਇੰਟੈਂਸ਼ਨ ਆ ਬਹੁਤ ਵਧੀਆ ਨਾ। ਹਾਂਜੀ, ਪਰ ਥੋੜ੍ਹਾ ਅਪਰੋਚ ਡਿਫਰੈਂਟ ਲੈਣਾ ਚਾਹੀਦਾ ਸੀਗਾ। ਆਪਾਂ ਜਨਰਲ ਨਹੀਂ ਕਰ ਸਕਦੇ ਸਾਰੇ ਢਾਬੇ ਨਾ, ਵੀ ਚੰਗੇ ਵੀ ਹੋ ਗਏ ਮਾੜੇ ਵੀ ਹੋ ਗਏ। ਆਪਾਂ ਨੂੰ ਚਾਹੀਦਾ ਸੀ ਲਿਸਟ ਬਣਾਉਣਾ ਚਾਹੀਦਾ ਸੀ ਕਿਹੜੇ ਢਾਬੇ ਮਾੜੇ ਆ, ਉੱਥੇ ਬੋਇਕਾਟ ਕਰੋ। ਜਿੱਦਾਂ ਹੁਣ ਗੋਰਿਆਂ ਦੇ ਵੀ ਬਿਜ਼ਨਸ ਆਏ, ਕਈ ਚੰਗੇ ਕਈ ਮਾੜੇ ਆ ਨਾ, ਆਪਾਂ ਨੂੰ ਫਿਰ ਉਹਨਾਂ 'ਤੇ ਵੀ ਬੋਇਕਾਟ ਕਰਨਾ ਚਾਹੀਦਾ। ਆਪਾਂ ਨੂੰ ਕੋਈ ਇੱਦਾਂ ਅਪਰੋਚ ਚਾਹੀਦਾ ਜੀ, ਆਪਾਂ ਕੋਈ ਐਸੋਸੀਏਸ਼ਨ ਥਰੂ ਜਾਣਾ ਚਾਹੀਦਾ। ਜਿੱਦਾਂ ਨੈਫਟ ਹੈਗੀ ਆਪਣੀ, ਹੁਣ ਆਪਾਂ ਕਹਿੰਦੇ ਮੈਂਬਰ ਬਣੋ ਨਾ,
ਬਈ ਨਾ ਐਸੋਸੀਏਸ਼ਨ ਥਰੂ ਜਾਓ। ਇੱਦਾਂ ਤਾਂ ਬਈ ਅਤੇ ਜੈਨੂਅਲ ਨਹੀਂ ਕਰਨਾ ਚਾਹੀਦਾ, ਬਈ ਚੰਗੇ ਵੀ ਮਾੜੇ ਵੀ ਆ, ਆਪਾਂ ਨੂੰ ਥੋੜ੍ਹਾ ਅਪਰੋਚ ਚੱਕਣ ਲੈਣਾ ਚਾਹੀਦਾ, ਪਰ ਹੈਗਾ ਤਾਂ ਵਧੀਆ ਇੱਦਾਂ ਆਪਾਂ ਇਕੱਠੇ ਹੋ ਗਏ ਕਰ ਰਹੇ ਹਾਂ। ਥੈਂਕ ਯੂ ਭਾਜੀ, ਸਤਿ ਸ਼੍ਰੀ ਥੈਂਕ ਯੂ ਅਕਾਲ। ਜੀ, ਮਿਹਰਬਾਨੀ ਜੀ। ਜੀ ਅਗਲੇ ਕਾਲਰ ਨੇ ਜੀਤਾ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਬਸ ਇਹੀ ਗੱਲ ਆ ਵੀਰ ਜੀ, ਆਪਣੇ ਵੀਰ ਨੇ ਜਿਹੜੇ ਨੇ ਫਰਿੱਜਨ ਵਾਲੇ ਨੇ ਗੱਲ ਕਹੀ ਆ ਵੀ ਢਾਬਿਆਂ ਵਾਲੇ ਇੱਦਾਂ ਵੀ ਬਹਿ ਕੇ ਗੱਲ ਕਰ ਲਈਏ। ਵੀਰ ਜੀ ਆਹੀ ਬੇਨਤੀ ਆ ਵੀ ਉਹਨਾਂ ਨੂੰ ਲਾਈਨ 'ਤੇ ਲੈ ਆਓ ਇੱਕ ਦਿਨ, ਆਪਾਂ ਬਹਿ ਕੇ ਗੱਲ ਨਾਲੋਂ ਤੇ ਪੰਜਾਬੀ ਤੁਹਾਡੇ ਜਰੀਏ ਗੱਲਬਾਤ ਹੋ ਜਾਵੇ ਉਹਨਾਂ ਨਾਲ। ਠੀਕ ਹੈ ਜੀ, ਚਲੋ ਸਾਰੇ ਆਪਣੇ ਟਰੱਕ ਡਰਾਈਵਰ ਵੀਰ ਹੋ ਜਾਣ ਤੇ ਇਹ ਹੋ ਜਾਣ ਤੇ ਵੀ ਸਾਰਿਆਂ ਨੂੰ ਨਾਲ ਲੈ ਆਓ। ਪਰ 2 ਬੰਦਿਆਂ ਦੀ ਉਹ ਸੁਣੀਆਂ ਸੀ ਆਡੀਓ, ਹੋਰ ਤੀਜੇ 3-4 ਬੰਦਿਆਂ ਨੇ ਤਾਂ ਵੀਰੇ ਕਿਸੇ ਜਿੰਨੇ ਵੀ ਢਾਬੇ ਨੇ ਕਿਸੇ ਨੇ ਕੁਛ ਨਹੀਂ ਕਿਹਾ ਅਜੇ ਤੱਕ। ਠੀਕ ਹੈ ਵੀਰੇ। ਹਾਂਜੀ ਚਲੋ ਇੰਨਾ ਹੀ ਕਹਿਣਾ ਸੀਗਾ। ਥੈਂਕ ਯੂ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਰਮਨ ਜੀ ਇੱਥੇ ਚਲੋ ਆਪਾਂ ਮੀਡੀਏਸ਼ਨ ਕਰਨ ਨੂੰ ਇੱਥੇ ਤੁਸੀਂ ਆਉਂਦੇ ਰੱਖ ਕੇ ਗੱਲ ਕਰ ਲਓ, ਆਪਣੇ ਵੱਲੋਂ ਓਕੇ ਆ। ਪਰ ਪਹਿਲਾਂ ਮੈਨੂੰ ਲੱਗਦਾ ਵੀ ਆਪਾਂ ਜੇ ਪਹਿਲਾਂ ਬੰਦ ਕਮਰੇ 'ਚ ਬਹਿ ਕੇ ਜਿਹੜੇ ਆਪਣੇ ਮਨ ਮੁਟਾਵ ਆ ਉਸ ਨੂੰ ਜਿਹੜਾ ਜੀ ਉਹ ਸੁਲਝਾ ਕੇ ਤੇ ਫਿਰ ਆ ਕੇ ਇੱਕ ਸਾਂਝੀ ਸਟੇਟਮੈਂਟ ਦੋਨੋਂ ਤਰਫੋਂ ਜਿਹੜੀ ਉਹ ਜਾਰੀ ਕਰ ਦਿਓ, ਤਾਂ ਮੈਨੂੰ ਲੱਗਦਾ ਉਹਦੇ ਨਾਲ ਕਾਫੀ ਜਿਹੜਾ ਮਸਲਾ ਆ ਉਸ ਦੇ ਵਿੱਚ ਹੱਲ ਹੋ ਜਾਊਗਾ। ਆਪਾਂ ਇਹ ਵੀ ਨਹੀਂ ਚਾਹੁੰਦੇ ਨਾ ਵੀ ਜਿਹੜਾ ਕੋਈ ਲੜਾਈ ਆ ਵੀ ਉਹ ਚਿੱਕੜ ਇੱਕ ਦੂਜੇ ਦੇ ਉੱਤੇ ਫਿਰ ਜਿਹੜਾ ਉਹ ਤੁਸੀਂ ਔਨ ਏਅਰ ਇੱਕ ਦੂਜੇ ਦੇ ਉੱਤੇ ਸੁੱਟੋ, ਉਹ ਵੀ ਚੰਗਾ ਗੱਲ ਨਹੀਂ ਆ। ਉਹ ਆਪਣੇ ਲਈ ਵੀ ਆਪਣੀ ਕਮਿਊਨਿਟੀ ਦੇ ਲਈ ਵੀ ਜਿਹੜਾ ਉਹ ਠੀਕ ਜਿਹੜਾ ਉਹ ਨਹੀਂ ਰਹੂਗਾ। ਉਹਨਾਂ ਨੇ ਦੂਜਿਆਂ ਨੇ ਦੇਖ ਕੇ ਕਹਿਣਾ ਵੀ ਦੇਖੋ ਇੱਕ ਦੂਜੇ ਦੇ ਨਾਲ ਕਿੱਦਾਂ ਜਿਹੜਾ ਉਹ ਔਨ ਏਅਰ ਜਿਹੜਾ ਇਸ ਤਰੀਕੇ ਨਾਲ ਲੜ ਰਹੇ ਆ। ਸਲਾਹ ਇਹ ਆ, ਬਾਕੀ ਦੇਖੋ ਮੰਨਣਾ ਨਹੀਂ ਮੰਨਣਾ ਇਹ ਤਾਂ ਹਰ ਇੱਕ ਦੇ ਉੱਤੇ ਹਰ ਇੱਕ ਦਾ ਆਪਣਾ ਜਿਹੜਾ ਆ ਉਹ ਮਨ ਹੁੰਦਾ ਆ। ਪਰ ਮਸਲੇ ਨੂੰ ਸੁਲਝਾਉਣ ਵੱਲ ਨੂੰ ਜਿਹੜਾ ਹੌਲੀ ਹੌਲੀ ਜਿਹੜਾ ਉਹ ਵਧਣਾ ਚਾਹੀਦਾ। ਦੋਨੋਂ ਹੀ ਤਰਫੋਂ ਜਿਹੜੇ ਕਦਮ ਆ ਉਹ ਵਧਾਉਣੇ ਪੈਣੇ ਹੈਗੇ ਆ ਆਪਣੇ। ਦੇਖੋ ਜੀ, ਕੋਈ ਵੀ ਪ੍ਰੋਬਲਮ ਕ੍ਰੀਏਟ ਹੁੰਦੀ ਆ ਜਦੋਂ ਆਪਾਂ ਇੱਕ ਦੂਜੇ ਤੇ ਉਂਗਲ ਚੱਕਦੇ, ਇੱਕ ਦੂਜੇ ਦੀਆਂ ਗਲਤੀਆਂ ਦੱਸਣੀਆਂ ਸ਼ੁਰੂ ਕਰਦੇ ਆ, ਤੇ ਫਿਰ ਸਾਡੇ ਨਾਲ ਹੋਰ ਕਮਿਊਨਿਟੀਜ਼ ਵੀ ਜਿਹੜੀਆਂ ਉਹਨਾਂ ਦੇ ਵੀ ਕੰਨ ਖੜੇ ਹੋ ਜਾਂਦੇ ਆ, ਉਹ ਵੀ ਦੇਖਣ ਸੁਣਨ ਲੱਗ ਜਾਂਦੀਆਂ। ਸੋ ਚੰਗੀ ਗੱਲ ਇਹ ਆ ਕਿ ਇਸ ਚੀਜ਼ ਨੂੰ ਬੈਠ ਕੇ ਜੇ ਕਰ ਸਕਦੇ ਆ ਕਿਸੇ ਤਰੀਕੇ ਦੇ ਨਾਲ ਇਹਨੂੰ ਸੁਲਝਾ ਕੇ, ਤੇ ਜਿਹੜਾ ਅਨਾਊਂਸਮੈਂਟ ਜਿੱਦਾਂ ਤੁਸੀਂ ਰਾਜ ਕਿਹਾ ਕਿ ਇੱਥੇ ਆਣ ਕੇ ਤੁਸੀਂ ਆਪਣੀ ਸਟੇਟਮੈਂਟ ਤੇ ਦੋਨੋਂ ਦੇ ਰਿਪਰੈਜ਼ੈਂਟੇਟਿਵ ਜਿਹੜੀ ਆਪਣੀ ਸਟੇਟਮੈਂਟ ਦੇ ਦੇਣ, ਆਈ ਥਿੰਕ ਉਹਦੇ ਨਾਲ ਦੀ ਰੀਜ਼ਨਿੰਗ ਹੀ। ਬਟ ਅਗੇਨ ਇਸ਼ੂ ਜਿਹੜਾ ਹੈਗਾ ਆ ਕਿਉਂਕਿ ਸਕੈਟਰਡ ਹੈਗਾ ਆ, ਇਸ ਕਰਕੇ ਇਹਨੂੰ ਜਿਹੜਾ ਹੱਲ ਕਰਨਾ ਜਾਂ ਕਿਸੇ ਕਿਸਮ ਦਾ ਜਿਹੜਾ ਕੋਈ ਵੀ ਜਿਹੜਾ ਮੂਵਮੈਂਟ ਆ ਉਹ ਥੋੜ੍ਹੀ ਟਫ ਹੈਗੀ ਆ, ਪਰ ਨਾਟ ਇੰਪੋਸੀਬਲ ਨਹੀਂ ਜੀ। ਬਿਲਕੁਲ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਪਾਲ ਸਿੰਘ ਹੁਣੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਪਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸੌਰੀ ਦੋਨਾਂ ਵੀਰਾਂ ਸਤਿ ਸ਼੍ਰੀ ਅਕਾਲ ਜੀ। ਭਾਜੀ ਕੈਨੇਡਾ ਤੋਂ ਬੋਲ ਰਿਹਾ। ਮੇਰਾ ਸਵਾਲ ਰਮਨ ਜੀ ਇਹ ਵੀ ਜਿਹੜਾ ਟਰੱਕਾਂ ਦੀ ਇਮਿਸ਼ਨ ਨੂੰ ਘਟਾਉਣ ਦੀ ਗੱਲ ਚੱਲ ਰਹੀ ਹੈ, DPF ਜਦੋਂ ਦਾ ਆਇਆ ਜੀ ਇਹਨੇ ਬਹੁਤ ਜ਼ਿਆਦਾ ਪ੍ਰੋਬਲਮ ਦਿੱਤੀ ਹੈ, ਔਰ ਇਹ ਮਕੈਨੀਕਲ ਇਸ਼ੂ ਉਦੋਂ ਦਾ ਹੀ ਚੱਲਿਆ ਆ ਰਿਹਾ ਜੀ। ਪੁਰਾਣੇ ਟਰੱਕ ਇਸੇ ਕਰਕੇ ਮਹਿੰਗੇ ਵੇਚਦੇ ਨੇ ਕਿਉਂਕਿ ਨਵਿਆਂ ਦੀ DPF ਦੀ ਪ੍ਰੋਬਲਮ ਨੂੰ ਗੈਟ ਰਿਡ ਨਹੀਂ ਕਰ ਸਕਦੇ। ਇਹ ਜਿਹੜਾ ਗਲੈਡੀਏਟਰ ਦੀ ਮੋਟਰ ਵਾਲਾ ਟਰੱਕ ਹੈ ਜੀ, ਇਹਦੇ ਬਾਰੇ ਮੈਂ ਇਨਫੋਰਮੇਸ਼ਨ ਲੈਣੀ ਚਾਹੁੰਦਾ, ਕੋਈ ਹੋਰ ਸੋਰਸ ਹੋਵੇ ਜਿੱਥੋਂ ਇਹਦੇ ਬਾਰੇ ਕੀ ਇਹ ਵੈਲਿਡ ਹੈ, ਲੀਗਲ ਹੈ ਯੂਐਸ ਦੇ ਵਿੱਚ ਚੱਲਣਾ। ਕੈਨੇਡਾ ਦੇ ਵਿੱਚ ਨਵਾਂ ਟਰੱਕ 2 ਲੱਖ ਤੋਂ ਉੱਪਰ ਦਾ ਪੈ ਰਿਹਾ ਭਾਜੀ, 2 ਲੱਖ ਤੋਂ ਉੱਪਰ ਰੋਡ ਦਾ ਆਉਂਦਾ। ਪਰ ਕੱਲ੍ਹ ਨੂੰ ਜੇ ਬੰਦ ਹੋ ਗਏ ਜਾਂ ਇਹਦੇ 'ਤੇ ਕੋਈ ਲੀਗਲ ਐਕਸ਼ਨ ਦੀ ਲੈ ਲੈਂਦੇ ਤਾਂ ਫਿਰ ਉਹ 2 ਲੱਖ ਦੀ ਇਨਵੈਸਟਮੈਂਟ ਤਾਂ ਬਿਲਕੁਲ ਮਿੱਟੀ ਹੋ ਜਾਣੀ ਹੈ ਭਾਜੀ। ਇਹਦੇ ਬਾਰੇ ਦੱਸੋ ਜੀ ਕਿੱਥੋਂ ਹੋਰ ਪ੍ਰੋਪਰ ਇਨਫੋਰਮੇਸ਼ਨ ਦੇ ਜੀ, ਮੈਂ ਆਫਿਸ ਹੁੰਦਾ। ਦੇਖੋ ਜੀ, ਥੈਂਕ ਯੂ ਜੀ। ਜਿਹੜਾ DPF ਵਾਲਾ ਜਿਹੜਾ ਆਪਣਾ ਡੈਫ ਵਾਲਾ ਟਰੱਕ ਹੈਗਾ, ਇਸ ਵੇਲੇ ਡੈਫ ਵਾਲਾ ਟਰੱਕ ਜਿਹੜਾ ਹੈਗਾ, ਪਹਿਲੀ ਗੱਲ ਤਾਂ ਇਹ ਆ ਕਿ ਇਹ ਅਜੇ ਕਿਤੇ ਨਹੀਂ ਜਾ ਰਿਹਾ ਹੈਗਾ। ਜਿਹੜੇ ਤੁਹਾਡੇ ਗਲੈਡੀਏਟਰ ਮੋਟਰ ਵਾਲੇ ਟਰੱਕ ਹੈਗੇ ਆ ਉਹ ਡੈਫੀਨੇਟਲੀ ਵਿਕ ਰਹੇ ਹੈਗੇ ਕਿਤੇ ਟਾਵੇਂ ਜਾਂ ਇੱਥੇ ਅਮਰੀਕਾ ਦੇ ਵਿੱਚ। ਬਟ ਉਹ ਜਿਹੜੀ ਕੰਪਨੀ ਜਿਹੜੀ ਮੇਨ ਬਣਾ ਰਹੀ ਸੀ ਉੱਤੇ ਵੀ ਲਾਸੂਟ ਜਿਹੜਾ ਗਵਰਨਮੈਂਟ ਵੱਲੋਂ ਕੀਤਾ ਹੋਇਆ, ਉਹਨਾਂ ਦਾ ਕੋਈ ਬੈਕ ਜਿਹੜਾ ਟੈਕਸਸ ਹੈਗੇ ਉਹਨਾਂ ਦੇ ਕੋਈ ਕਾਫੀ ਮਿਲੀਅਨਸ ਦੇ ਵਿੱਚ ਟੈਕਸਸ ਜਿਹੜੇ ਡਿਊ ਕੱਢੇ ਹੈਗੇ, ਸੋ ਉਹਨਾਂ 'ਤੇ ਵੀ ਲਾਸੂਟ 'ਤੇ ਜਿਹੜਾ ਹੋਇਆ ਹੈਗਾ। ਸੋ ਪ੍ਰੋਬਲਮ ਇਹ ਹੈਗੀ ਆ ਕਿ ਆਪਾਂ ਬੈਕ ਜਿਹੜੇ ਜਾ ਕੇ ਜਾਂ ਜਿੱਦਾਂ ਵੀ ਆਪਾਂ ਬੈਕ ਜਿਹੜੀ ਪੁਰਾਣੇ ਟਰੱਕ ਹੈਗੇ ਆ, ਡੈਫੀਨੇਟਲੀ ਜਿਹੜੇ ਪੁਰਾਣੇ ਟਰੱਕ ਹੈਗੇ ਆ ਉਹ ਜੇ ਅਸੀਂ ਕਹੀਏ ਵੀ ਆਊਟਸਾਈਡ ਆਫ ਕੈਲੀਫੋਰਨੀਆ ਕਾਫੀ ਟਰੱਕ ਅਜੇ ਚੱਲਦੇ ਹੈਗੇ ਆ। ਕਈ ਸਟੇਟਾਂ ਦੇ ਵਿੱਚ ਜਿਹੜੇ ਟੈਕਸਸ ਵਗੈਰਾ ਜਾਂ ਫਲੋਰੀਡਾ ਵਗੈਰਾ ਹੈਗਾ ਉੱਧਰ ਟਰੱਕਸ ਜਿਹੜੇ ਪੁਰਾਣੇ ਚੱਲਦੇ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਸਾਨੂੰ ਇਹ ਹੈ ਕਿ ਸਾਡੇ ਕੋਲ ਮੇਰੇ ਖਿਆਲ 7 ਸਾਲ ਤੋਂ ਪੁਰਾਣਾ ਟਰੱਕ ਇੱਥੇ ਐਮਿਸ਼ਨਸ ਦੇ ਕਰਕੇ ਨਹੀਂ ਚੱਲਦਾ ਹੈਗਾ। ਸੋ ਪ੍ਰੋਬਲਮ ਇਹ ਹੈਗੀ ਆ ਕਿ ਜਿਹੜੇ ਗਲੈਡੀਏਟਰ ਵਾਲੇ ਟਰੱਕ ਹੈਗੇ ਉਹ ਜਿਹੜੀ ਕੰਪਨੀ ਬਣਾ ਰਹੀ ਸੀਗੀ ਉਹਨਾਂ ਦੀ ਸਪੀਡ ਕਾਫੀ ਘਟਾਈ ਹੈਗੀ ਹੈ ਗਵਰਨਮੈਂਟ ਨੇ, ਬਿਕਾਜ਼ ਉਹ ਕਾਫੀ ਜ਼ੋਰਾਂ ਸ਼ੋਰਾਂ ਨਾਲ ਕਰ ਰਹੇ ਸੀਗੇ, ਪਰ ਉਹਨਾਂ ਦੇ ਲਾਸੂਟ ਹੈਗਾ ਹੁਣ। ਸੋ ਆਈ ਡੋਂਟ ਨੋ ਕਿ ਉਹ ਕਿੱਥੋਂ ਕੁ ਤੱਕ ਵੈਲਿਡ ਰਹੂਗਾ ਜਾਂ ਕਦੋਂ ਕੁ ਤੱਕ ਮਿਲਦਾ ਰਹੂਗਾ, ਪਰ ਕੋਸ਼ਿਸ਼ ਜਿਹੜੀ ਹੈਗੀ ਆ
ਕਿ ਜਿਹੜੇ ਡੈਫ ਵਾਲੇ ਟਰੱਕ ਹੈਗੇ ਆ ਇਹ ਹੀ ਜਿਹੜੇ ਆ ਆਬਵੀਅਸਲੀ ਪ੍ਰੋਬਲਮ ਤਾਂ ਡੈਫੀਨੇਟਲੀ ਮੈਂ ਮੰਨਦਾ ਤੁਹਾਡੀ ਗੱਲ, ਪ੍ਰੋਬਲਮ ਹੈਗੀ ਇਹਦੇ ਵਿੱਚ ਕਾਫੀ ਪ੍ਰੋਬਲਮ ਹੈਗੀ ਆ, ਬਟ ਇਸ ਤੋਂ ਗਾਂਹ ਹੁਣ ਜਿਹੜਾ ਆ ਇਹ ਜਾਣ ਦੀ ਬਜਾਏ, ਇਸ ਤੋਂ ਪਿੱਛੇ ਜਾਣ ਦੀ ਬਜਾਏ ਇਹ ਹੁਣ ਅੱਗੇ ਨੂੰ ਇਲੈਕਟ੍ਰਿਕ ਵੱਲ ਨੂੰ ਗੱਲ ਵਧਣੀ ਹੈ। ਡੈਫ ਵਾਲੇ ਟਰੱਕ ਜਿਹੜੇ ਉਦੋਂ ਹੀ ਖਤਮ ਹੋਣੇ ਜਦੋਂ ਇਲੈਕਟ੍ਰਿਕ ਵਿੱਚ ਆਏ। ਜੀ ਥੈਂਕ ਯੂ ਜੀ, ਥੈਂਕ ਯੂ ਕਾਲ ਦੇ ਲਈ ਜੀ, ਮਿਹਰਬਾਨੀ। ਅਗਲੇ ਕਾਲਰ ਆਪਣੇ ਜੁੜੇ ਨੇ ਵਿੱਕੀ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਵਿੱਕੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਜੀ। ਮੈਂ ਦੋ ਗੱਲਾਂ ਕਰਨੀਆਂ। ਜਿੱਦਾਂ ਜੀ ਪਹਿਲਾਂ ਤਾਂ ਗੱਲ ਇਹ ਹੈ ਜੀ ਕਿ ਮੈਂ ਆਪਣੇ ਜਿਹੜੇ ਢਾਬਿਆਂ ਵਿੱਚ ਆਪਣੇ ਟਰੱਕ ਡਰਾਈਵਰ ਚੱਲ ਰਿਹਾ ਜੀ ਉਸ ਬਾਰੇ ਗੱਲ ਕਰਨੀ ਚਾਹੁੰਦਾ ਜੀ। ਤੇ ਦੂਜੀ ਭਾਜੀ ਗੱਲ ਹੈਗੀ, ਦੇਖੋ ਸਾਰੇ ਕਹੀ ਜਾਂਦੇ ਆ ਚਲੋ ਇੱਥੇ ਕੰਪਲੇਂਟ ਕਰ ਦਿਓ ਹੈ ਨਾ ਭਾਜੀ। ਭਾਈ ਠੀਕ ਹੈ, ਚਲੋ ਬਾਈ ਲਾ ਤਾਂ ਆਪਾਂ ਮੰਨਦੇ ਹਾਂ, ਕੰਪਲੇਂਟ ਕਰ ਸਕਦੇ ਹਾਂ ਨਾ, ਚਲੋ ਆਪਾਂ ਢਾਬੇ ਕੰਪਲੇਂਟ ਕਰ ਦਿੰਦੇ ਹਾਂ ਭਾਈ। ਪਰ ਉਹਨਾਂ ਬਾਰੇ ਵੀ ਦੇਖੋ ਨਾ, ਜਿਹੜੇ ਵਿਚਾਰੇ ਮੰਨ ਲਓ ਜਿੱਦਾਂ ਜਿਹੜੇ ਉਹ ਪਿੱਛੇ ਰੋਟੀ ਬਣਾਉਂਦੇ ਆ, ਕੰਮ ਤੇ ਲੱਗੇ ਹੋ ਹੈ ਨਾ, ਕੋਈ ਵਿਚਾਰਾ ਵਿਜ਼ਟਰ ਵੀਜ਼ੇ ਤੇ ਆਇਆ, ਕੋਈ ਉਹ ਪੇਪਰ ਹੈ ਨਹੀਂ ਗੇ ਹੈ ਨਾ, ਆਪਾਂ ਕੰਪਲੇਂਟ ਕਰਦੇ ਹਾਂ, ਢਾਬਾ ਬੰਦ ਹੋ ਜਾਂਦਾ ਹੈ ਨਾ, ਉਹ ਅਰੈਸਟ ਹੋ ਜਾਂਦੇ ਆ ਭਾਜੀ। ਇਹ ਵੀ ਦੇਖੋ ਕਿਸੇ ਦੀ ਇਨਸਾਨੀਅਤ ਦਾ ਕਹਾਂ ਵੀ ਇੱਕ ਚਲੋ ਇਸ ਆਪਣੇ ਇੱਕ ਕੰਪਲੇਂਟ ਕਰਕੇ ਆਪਾਂ ਸਾਰੇ ਬੰਦੇ ਅਰੈਸਟ ਕਰਾ ਦਿੰਦੇ ਆ ਭਾਜੀ। ਇਹ ਕੋਈ ਮੇਰੇ ਹਿਸਾਬ ਨਾਲ ਤਾਂ ਨਹੀਂ ਕੋਈ ਸੈਂਸ ਬਣਦੀ ਭਾਜੀ ਕਿ ਆਪਾਂ ਹੈ ਨਾ, ਕਿ ਜੇ ਸਾਨੂੰ ਚਲੋ ਜੇ ਹੁਣ ਦੇਖੋ ਦੂਜੀ ਗੱਲ ਇਹ ਹੈ ਜੀ, ਕਿਉਂ ਢਾਬੇ ਵਾਲਿਆਂ ਨੇ ਆਪਾਂ ਇਹੀ ਕਿਹਾ ਹੈਲਥ ਇਸ਼ੂ ਦੀਆਂ ਗੱਲਾਂ ਕੀਤੀਆਂ ਕਿ ਭਾਈ ਸਾਨੂੰ ਦੋ ਚੀਜ਼ਾਂ ਕਰ ਦਿਓ, ਆਪਣੇ ਇੱਕ ਤਾਂ ਆਪਣੇ ਫੂਡ ਵਧੀਆ ਹੋਵੇ ਤੇ ਇੱਕ ਸਾਫ ਸੁਥਰਾ ਰੈਸਟੋਰੈਂਟ ਸਾਫ ਸੁਥਰੇ ਹੋਣ ਵਾਲਾ ਬਾਕੀ ਠੀਕ ਨਾ ਭਾਜੀ ਜੀ। ਇਹੀ ਦੋ ਗੱਲਾਂ ਕੀਤੀਆਂ, ਕੋਈ ਹੋਰ ਕੋਈ ਵੱਡੀ ਗੱਲ ਤਾਂ ਨਹੀਂ ਕਹਿਤੀ ਕਿ ਹਾਂ ਬਈ ਸਾਨੂੰ ਆਹ ਚਾਹੀਦਾ ਬਾਕੀ ਚਲੋ ਆਪਾਂ ਤੁਹਾਨੂੰ ਹਰ ਗੱਲਾਂ ਐਗਰੀ ਹੈ ਨਾ। ਕਿਉਂਕਿ ਇੰਨੇ ਚਿਰ ਦਾ ਚੱਲ ਰਿਹਾ, ਟਰੱਕ ਡਰਾਈਵਰ ਕਾਲ ਕਰ ਰਿਹਾ, ਪਰ ਢਾਬੇ ਵਾਲੇ ਕਿਸੇ ਨੇ ਵੀ ਕਾਲ ਨਹੀਂ ਕੀਤੀ ਕਿ ਭਾਈ ਕੋਈ ਬਹਿ ਕੇ ਗੱਲ ਕਰ ਲਓ ਜਾਂ ਕੋਈ ਆਹ ਪ੍ਰੋਬਲਮ ਆ। ਉਲਟੀ ਆਪਾਂ ਦੋ ਤਿੰਨ ਆਪਾਂ ਵੋਇੰਗ ਢਾਬਾ ਹੈ ਭਾਜੀ, ਉਹ ਬੰਦੇ ਨੇ ਇੰਨਾ ਡਰਾਈਵਰਾਂ ਨੂੰ ਗਲਤ ਕਿਹਾ ਨਾ ਭਾਜੀ ਕਿ ਤੁਸੀਂ ਉਹਦੀ ਦੂਜੀ ਵੀਡੀਓ ਸੁਣਿਓ ਕਿ ਤੁਸੀਂ ਕਹਿਣਾ ਯਾਰ ਨਹੀਂ ਯਾਰ, ਹੁਣ ਭਾਵੇਂ ਹੁਣ ਪ੍ਰੋਟੈਸਟ ਹਟ ਵੀ ਜਾਵੇ, ਮੈਨੂੰ ਲੱਗਦਾ ਨਹੀਂ ਕਿ ਆਪਣੇ 50% ਆਪਣੇ ਟਰੱਕ ਵਾਈ ਉੱਥੇ ਜਾਓਗੇ ਭਾਜੀ। ਇਹ ਦੇਖ ਲਓ। ਥੈਂਕ ਯੂ ਵੀਰ ਜੀ, ਥੈਂਕ ਯੂ ਵਿਚਾਰ ਸਾਂਝੇ ਕਰਨ। ਹਾਂਜੀ ਮੈਂ ਚਾਹੁੰਦਾ ਭਾਈ ਢਾਬਿਆਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਪਲੀਜ਼ ਭਾਈ ਤੁਸੀਂ ਵੀ ਉਹਨਾਂ ਨੂੰ ਗੱਲ ਕਰਕੇ ਆਪਣੇ ਸਟੂਡੀਓ 'ਚ ਲਿਆ ਕੇ ਭਾਜੀ ਬਹਿ ਕੇ ਗੱਲ ਕਰ ਸਕਦੇ ਹੈ ਨਾ ਜੀ। ਇਹਦਾ ਗੱਲ ਹੁਣ 15 ਦਿਨ ਦਾ ਹੋਇਆ, 15 ਦਿਨ ਦਾ ਹੋ ਜਾਊਗਾ, 15 ਦਿਨ ਦਾ ਹੋਰ ਹੋ ਜਾਊਗਾ ਭਾਜੀ ਹੈ ਨਾ, ਤੇ ਗੱਲ ਫਿਰ ਵਧੀ ਜਾਣੀ ਆ ਜੀ। ਸੋ ਮੈਂ ਵੀ ਤੁਹਾਡੇ ਕੋਲ ਰਿਕੁਐਸਟ ਕਰਦਾ ਪਲੀਜ਼ ਜਿਹੜੇ ਆਪਣੇ ਮੇਨ ਕੋਈ ਢਾਬੇ ਵਾਲੇ ਉਹਨਾਂ ਨੂੰ ਆਪਣੇ ਸਟੂਡੀਓ ਵਿੱਚ ਲਿਆ ਕੇ ਭਾਜੀ, ਜਿੱਦਾਂ ਹੁਣ ਆਪਾਂ ਤੁਹਾਡੇ ਨਾਲ ਗੱਲ ਕਰਦੇ ਭਾਈ, ਆਪਾਂ ਉਹਨਾਂ ਨਾਲ ਵੀ ਕਰ ਸਕਦੇ ਭਾਜੀ ਜੀ। ਥੈਂਕ ਯੂ ਵਿੱਕੀ, ਥੈਂਕ ਯੂ। ਰਾਜਕਰਨ ਇੱਥੇ ਮੈਂ ਇੱਕ ਗੱਲ ਪੁੱਛਣੀ ਜ਼ਰੂਰ ਚਾਹੂੰਗਾ ਵੀਰ ਨੂੰ ਵੀ ਵੀਰ ਜੀ ਤੁਸੀਂ ਇਹ ਗੱਲ ਕੀਤੀ ਹੈ ਕਿ ਜਿਹੜੇ ਉੱਥੇ ਢਾਬੇ ਦੇ ਪਿੱਛੇ ਬੰਦੇ ਕੰਮ ਕਰਦੇ ਹੈਗੇ ਆ, ਕਦੀ ਤੁਸੀਂ ਉਹਨਾਂ ਦੀ ਲਾਈਫ ਦੇਖੀ ਹੈਗੀ, ਜਾ ਕੇ ਉਹਨਾਂ ਦੀ ਲਾਈਫ ਕੀ ਆ, ਕਦੀ ਤੁਸੀਂ ਉਹਨਾਂ ਨੂੰ ਦੇਖਿਆ ਕਿ ਉਹ ਕੀ ਕਰਦੇ ਹੈਗੇ? ਤੁਸੀਂ ਕਹਿੰਦੇ ਕਿ ਉਹਨਾਂ ਨੂੰ ਅਰੈਸਟ ਕਰਵਾ ਦਿੰਦੇ ਆ, ਕੰਪਲੇਂਟ ਹੋਣ ਦੇ ਨਾਲ ਉਹ ਅਰੈਸਟ ਹੋ ਜਾਣਗੇ। ਤੁਸੀਂ ਇਹ ਦੇਖਿਆ ਵੀ ਉਹਨਾਂ ਨੂੰ ਕਈ ਥਾਵਾਂ 'ਤੇ ਸਿਰਫ $5 ਜਾਂ $6 ਜਾਂ ਕੁਛ ਇੱਦਾਂ ਦੀ ਜੋਬ ਦਿੱਤੀ ਗਈ ਹੈ ਘੰਟੇ ਦੀ। ਕੀ ਤੁਸੀਂ ਸੋਚਦੇ ਕਿ ਉਹ ਜਾਇਜ਼ ਆ ਉਸ ਢਾਬੇ ਵਾਸਤੇ, ਉਸ ਬਿਜ਼ਨਸ ਵਾਸਤੇ? ਮੈਂ ਨਾ ਢਾਬੇ ਦੀ ਇਕੱਲੇ ਦੀ ਗੱਲ ਨਹੀਂ ਕਰ ਰਿਹਾ, ਇੱਥੇ ਕੋਈ ਵੀ ਬਿਜ਼ਨਸ ਜਿਹੜਾ ਆ ਉੱਥੇ ਅੰਡਰਪੇ ਕਰ ਰਿਹਾ ਹੈਗਾ ਕਿਸੇ ਵਰਕਰ ਨੂੰ, ਉਹਦਾ ਸ਼ੋਸ਼ਣ ਕਰ ਰਿਹਾ ਹੈਗਾ, ਉਹਦੀ ਮਜਬੂਰੀ ਦਾ ਫਾਇਦਾ ਚੱਕ ਰਿਹਾ ਹੈਗਾ। ਕੀ ਤੁਸੀਂ ਸੋਚਦੇ ਕਿ ਉਹ ਠੀਕ ਆ? ਮਤਲਬ ਕਿਸ ਹੱਦ ਤੱਕ ਆਪਾਂ ਜਾਣਾ ਚਾਹੁੰਦੇ ਹਾਂ ਕਿ ਜਿੱਥੇ ਆਪਾਂ ਇੱਕ ਗਲਤੀ ਨੂੰ ਛੁਪਾਉਣ ਲਈ ਆਪਾਂ ਦੂਜੀ ਗਲਤੀ ਵੀ ਕਰੀਏ ਤੇ ਦੂਜੀ ਗਲਤੀ ਨੂੰ ਫਿਰ ਆਪਾਂ ਤੀਜੀ ਗਲਤੀ ਵੀ ਵਿੱਚ ਲਗਾਈਏ? ਇਹ ਤਾਂ ਨਹੀਂ ਨਾ ਗੱਲ ਹੈਗੀ। ਜਾਂ ਤਾਂ ਆਪਾਂ ਇੱਕ ਪਾਸੇ ਹੋ ਜਾਈਏ ਜਾਂ ਤਾਂ ਆਪਾਂ ਇੱਕ ਸਾਈਡ 'ਤੇ ਹੋ ਜਾਈਏ ਵੀ ਜੋ ਮਿਲਦਾ ਖਾ ਲਓ, ਜੋ ਮਿਲਦਾ ਉਹ ਕਰੋ, ਠੀਕ ਹੈ, ਜੋ ਹੋ ਰਿਹਾ ਉਹ ਹੋਣ ਦਿਓ। ਪਰ ਇੱਕ ਪਾਸੇ ਜੇ ਆਪਾਂ ਕਹਿੰਦੇ ਸਿਸਟਮ ਨੂੰ ਠੀਕ ਕਰਨਾ ਆ ਜਾਂ ਸਿਸਟਮ ਦੇ ਨਾਲ ਚੱਲਣਾ ਆ ਜਾਂ ਸਿਸਟਮ, ਦੇਖੋ ਅਸੀਂ ਸਿਸਟਮ 'ਚ ਵਧੀਆ 'ਚ ਆਏ ਸੀਗੇ, ਪਰ ਅਸੀਂ ਇਹਨੂੰ ਜੇ ਹੁਣ ਅੱਜ ਪੰਜਾਬ ਦਾ ਸਿਸਟਮ ਜਾਂ ਇੰਡੀਆ ਦਾ ਸਿਸਟਮ ਨੂੰ ਜਦੋਂ ਆਪਾਂ ਝਾਤ ਮਾਰ ਕੇ ਦੇਖੀਦੇ ਨਾ ਤੇ ਆਪਾਂ 10 ਗਾਲਾਂ ਕੱਢਦੇ ਹਾਂ, ਤੇ ਕੱਲ੍ਹ ਨੂੰ ਆਪਾਂ ਮੁੜ ਕੇ ਇਹਨੂੰ ਵੀ 10 ਗਾਲਾਂ ਕੱਢਣੀਆਂ, ਕਿਉਂਕਿ ਆਪਾਂ ਇਹਨੂੰ ਵੀ ਉੱਦਾਂ ਦਾ ਹੀ ਕਰ ਲੈਣਾ ਜੀ। ਚਲੋ ਇਹ ਜਿਹੜਾ ਦੇਖਣਾ ਹੀ ਜਿਹੜਾ ਪੈਣਾ, ਕੋਈ ਵੀ ਜਿੱਦਾਂ ਜਿਹੜੀ ਵੀ ਕੋਈ ਪ੍ਰੋਬਲਮ ਹੁੰਦੀ ਨਾ, ਕਈ ਉਸ ਦਾ ਸੋਲਿਊਸ਼ਨ ਕੋਈ ਏਡਾ ਕਈ ਦੀ ਸਿੰਪਲ ਨਹੀਂ ਵੀ ਹੁੰਦਾ, ਵਿੱਚ ਕਈ ਜਿਹੜੇ ਹੋਰ ਗੁੰਝਲਾਂ ਜਿਹੜੀਆਂ ਇਸ ਦੇ ਵਿੱਚ ਜਿਹੜੀਆਂ ਉਹ ਹੁੰਦੀਆਂ ਆ। ਸੋ ਹਰ ਇੱਕ ਪੱਖ ਤੋਂ ਦੇਖ ਕੇ ਜਿਹੜਾ ਹੈ ਉਸ ਚੀਜ਼ ਨੂੰ ਕਰੋ। ਉੱਦਾਂ ਉਹਨਾਂ ਦੀ ਜੇ ਵੇਖਿਆ ਜਾਵੇ ਤਾਂ ਡਿਮਾਂਡ ਇਹਨਾਂ ਦੀ ਜੈਨੂਇਨ ਜੀ ਹੋਈ ਜਾਪਦੀ ਆ ਵੀ ਪੈਸੇ ਦਿੰਦੇ ਆ ਅਤੇ ਉਸ ਦੀ ਸਰਵਿਸ ਜਿਹੜੀ ਉਹਨਾਂ ਨੂੰ ਜਿਹੜੀ ਉਹ ਬਰਾਬਰ ਜਿਹੜੀ ਉਹ ਮਿਲੇ। ਇਹ ਅਮੈਰੀਕਨ ਸਰਵਿਸ ਜਿਹੜੀ ਉਹ ਤੁਹਾਨੂੰ ਵਾਅਦਾ ਕਰਦੀ। ਤੁਸੀਂ ਕਿਸੇ ਵੀ ਬਿਜ਼ਨਸ ਦੇ ਵਿੱਚ ਜਾਂਦੇ ਆ ਅਤੇ ਉਹ ਕਹਿੰਦੇ ਆ ਵੀ ਅਸੀਂ ਸਰਵਿਸ ਤੁਹਾਨੂੰ ਬਹੁਤ ਵਧੀਆ ਜਿਹੜੀ ਉਹ ਦੇਵਾਂਗੇ, ਜੇ ਨਹੀਂ ਦਿੰਦੀ ਤਾਂ ਲੋਕ ਜਾਂ ਉੱਥੇ ਜਾਣੋਂ ਹਟ ਜਾਂਦੇ ਆ ਅਤੇ ਜਾਂ ਫਿਰ ਉਸ ਦੇ ਖਿਲਾਫ ਜਿਹੜੀ ਕੰਪਲੇਂਟ ਕਰਦੇ ਆ। ਚਲੋ ਇਹਨਾਂ ਨੇ ਮੌਕਾ ਦਿੱਤਾ ਹੈ ਉਹਨਾਂ ਨੂੰ ਸੁਧਰਨ ਦਾ, ਜੇ ਉਸ ਤੋਂ ਬਾਅਦ ਦੇ ਵਿੱਚ ਨਹੀਂ ਉਹ ਸੁਧਰਦੇ, ਨਹੀਂ ਇਹਨਾਂ ਦੀਆਂ ਮੁਸ਼ਕਿਲਾਂ ਹੱਲ ਹੁੰਦੀਆਂ, ਦੈਨ ਇਹਨਾਂ ਨੂੰ ਫਿਰ ਅਗਲਾ ਸਟੈਪ ਜਿਹੜਾ ਉਹ ਚੱਕਣਾ ਚਾਹੀਦਾ ਆ। ਸੋ
ਮੈਨੂੰ ਨਹੀਂ ਲੱਗਦਾ ਵੀ ਵਾਰ-ਵਾਰ ਜਿਹੜਾ ਇਸ ਨੂੰ ਐਕਸਟੈਂਡ ਕਰ ਕਰਕੇ ਵੀ ਜਿਹੜਾ ਕੁਛ ਜ਼ਿਆਦਾ ਇਸ ਦੇ ਵਿੱਚ ਇਹਨਾਂ ਨੂੰ ਫਾਇਦਾ ਜਿਹੜਾ ਉਹ ਹੋਊਗਾ। ਉਹਨਾਂ ਨੇ ਫਿਰ ਅਗਲਿਆਂ ਨੇ ਕਹਿਣਾ ਵੀ ਜੇ 15 ਦਿਨ ਹੁਣ ਕੱਢ ਲਏ ਆ 15 ਦਿਨ ਫਿਰ ਕੱਢ ਲਾਂਗੇ, 15 ਦਿਨ ਹੋਰ ਕੱਢ ਲਾਂਗੇ। ਸੋ ਇੱਦਾਂ ਗੱਲ ਜਿਹੜੀ ਉਹ ਨਹੀਂ ਬਣਨੀ। ਸੋ ਸੋਲਿਊਸ਼ਨ ਵੱਲ ਨੂੰ ਜਿਹੜਾ ਵਧਣਾ ਪੈਣਾ ਆ, ਆਈ ਥਿੰਕ ਉਹੀ ਜਿਹੜਾ ਇੱਕ ਬੈਟਰ ਹੈਗਾ ਆ। ਜੇ ਕੋਈ ਕਿਸੇ ਪਾਸੋਂ ਵੀ ਕੋਈ ਬਜ ਨਹੀਂ ਹੁੰਦਾ ਤਾਂ ਫਿਰ ਅਮਰੀਕਾ ਦੇ ਵਿੱਚ ਇਹ ਸਿਸਟਮ ਜਿਹੜੇ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਉਹ ਬਣੇ ਪਏ ਆ, ਫਿਰ ਉਸ ਦੇ ਵਿੱਚ ਆਪਾਂ ਨੂੰ ਅਗਲਾ ਸਟੈਪ ਜਿਹੜਾ ਉਹ ਚੁੱਕਣਾ ਪਵੇਗਾ। ਅਮਰਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਅਮਰਜੀਤ ਜੀ ਸਤਿ ਸ਼੍ਰੀ ਅਕਾਲ ਭਾਜੀ, ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਇੱਕ ਜਨਰਲ ਕੁਐਸਚਨ ਆ ਜਾਂ ਇਨਫੋਰਮੇਸ਼ਨ ਤੁਹਾਡੇ ਕੋਲ ਲੈਣੀ ਚਾਹੁੰਦਾ। ਕੱਲ ਮੈਨੂੰ 2 ਬੰਦਿਆਂ ਦੇ ਫੋਨ ਆਏ, ਉਹ ਕਹਿੰਦੇ ਆ ਵੀ ਕੈਲੀਫੋਰਨੀਆ ਨੇ ਕੋਈ ਨਵਾਂ ਲਾਅ ਬਣਾਇਆ ਜਿਨ੍ਹਾਂ ਦੀ ਗਰੋਸ, ਚਾਹੇ ਉਹ ਟਰੱਕਰ ਆ ਚਾਹੇ ਕੋਈ ਬਿਜ਼ਨਸ ਕਿਸੇ ਦੇ ਵਿੱਚ ਆ, ਜਿਹੜਾ 2 ਲੱਖ ਤੋਂ ਉੱਪਰ ਜਿਹੜੀ ਗਰੋਸ ਉਹਨੂੰ $5000 ਜਾਂ ਗੌਰਮੈਂਟ ਦੇ ਰਹੀ ਆ, ਤੇ 2 ਲੱਖ ਤੋਂ ਉੱਪਰ ਜਿੰਨੇ ਵੀ ਹੋਏ 5-5000 ਜੋੜੀ ਜੋ, ਉਹ ਪਤਾ ਨਹੀਂ ਹਵਾ 'ਚ ਹੀ ਆ ਜਾਂ ਕੀ ਕੋਈ ਇਹੋ ਜਿਹਾ ਚੱਕਰ ਹੈਗਾ ਨਵਾਂ, ਇਹ ਦੱਸਿਓ। ਦੂਸਰਾ ਜਿਹੜਾ ਢਾਬਿਆਂ ਵਾਲਾ ਦਾ ਚੱਕਰ ਚੱਲਦਾ ਭਾਜੀ, ਕਿਸੇ ਦੇ ਸਾਹਮਣੇ ਨਹੀਂ ਵੀ ਆਉਣਾ ਚਾਹੁੰਦੇ, ਜਿੱਦਾਂ ਆਪਾਂ ਘਰਾਂ ਦੇ ਵਿੱਚ ਭਾਜੀ ਜਿੱਦਾਂ ਪੰਪ ਲਾਏ ਆ, ਜੈਟ ਲਾਏ ਆ, ਜੋ ਵੀ ਆ ਸਫਾਈ ਲਈ, ਉਹ ਲਾ ਲੈਣ ਇੱਕ ਵਾਰੀ $25-30 ਦਾ ਖਰਚਾ ਕਰਕੇ ਸਾਰੀ ਉਮਰ ਲਈ ਉਹਨਾਂ ਦਾ ਘੰਟਾ ਮੁੱਕ ਜੂ। ਫੇਸਬੁੱਕ ਦੇ ਪਾ ਦੇਣ, ਉੱਤੇ ਪਾਣ ਵੀ ਅਸੀਂ ਸਾਰਾ ਕੁਝ ਕਲੀਅਰ ਕਰ ਲਿਆ, ਕਿਸੇ ਸਾਹਮਣੇ ਨਹੀਂ ਕਿਸੇ ਦਾ ਬੋਲਣਾ ਚੱਲਣਾ ਚਾਹੁੰਦੇ। ਦੂਸਰੀ ਗੱਲ ਇਹ ਰਹੀ ਵੀ ਜਿਹੜੇ ਬੰਦੇ ਪਿੱਛੇ ਕੱਚੇ ਕੰਮ ਕਰਦੇ, ਕਈ ਭਾਜੀ ਇਹੋ ਜਿਹੇ ਬੰਦੇ ਵੀ ਹੈਗੇ ਆ ਵਿਚਾਰਿਆਂ ਨੂੰ 10-10 ਸਾਲ ਹੋ ਗਏ ਆ, ਢਾਬਿਆਂ ਵਾਲਿਆਂ ਦਾ ਐਡਰੈਸ ਦੇ ਕੇ ਉਹਨਾਂ ਨੇ ਵਿਚਾਰਿਆਂ ਆਪਣੇ ਪੇਪਰ ਅਪਲਾਈ ਕੀਤੇ, ਪੇਪਰ ਆ ਵੀ ਗਏ, ਗ੍ਰੀਨ ਕਾਰਡ ਵੀ ਆ ਗਿਆ, ਉਹਨਾਂ ਦੱਸਿਆ ਨਹੀਂ। ਪਹਿਲਾਂ 1000 ਦਿੰਦੇ ਰਹੇ, 1500 ਦਿੰਦੇ ਰਹੇ, 7 ਸਾਲ ਬਾਅਦ ਗ੍ਰੀਨ ਕਾਰਡ ਆ ਗਿਆ, ਉਹ ਵੀ ਨਹੀਂ ਦੱਸਿਆ, ਤੇਰਾ ਪੇਪਰ ਵੀ ਕੋਈ ਨਹੀਂ ਆਇਆ ਅਜੇ ਤੱਕ। ਉਹ ਵਿਚਾਰਾ ਫਿਰ ਤੁਹਾਡੇ ਮੇਰੇ ਕੋਲ ਪੁੱਛਦਾ ਰਿਹਾ, ਫਿਰ ਉਹਨੇ ਕਿਹਾ ਵੀ ਜਾ ਕੇ ਵਕੀਲ ਨੂੰ ਪੁੱਛ, ਵਕੀਲ ਨੇ ਗਾਂਹ ਪੁੱਛਿਆ, ਉਹ ਕਹਿੰਦਾ ਵੀ ਤੇਰਾ ਗ੍ਰੀਨ ਕਾਰਡ 3 ਸਾਲ ਪਹਿਲੋਂ ਆ ਗਿਆ, ਫਿਰ ਦੁਬਾਰਾ ਪੇਪਰ ਅਪਲਾਈ ਕੀਤੇ, ਉਹ ਹੋ ਗਿਆ। ਚਲੋ ਐਨੀਵੇ ਮਾੜੇ ਬਹੁਤ ਕੰਮ ਕਰਦੇ ਆ, ਤੇ ਜੋ ਕੁਝ ਇਹਦੇ ਬਾਰੇ ਦੱਸਿਓ ਭਾਈ, ਜਿਹੜਾ ਨਵੀਂ ਇਨਫੋਰਮੇਸ਼ਨ ਕਿਸੇ ਨੇ ਹਵਾ ਛੱਡੀ ਆ ਜਾਂ ਕੋਈ ਹੈਗਾ ਇਹੋ ਜਿਹਾ ਬਣਿਆ ਕਾਨੂੰਨ। ਜੀ ਬਸ ਤੁਸੀਂ ਆਪੇ ਕਹਿਤਾ ਹਵਾ 'ਚ ਛੱਡੀ ਹੈ, ਸੋ ਹਵਾ 'ਚ ਹੀ ਛੱਡੀ ਹੈ ਜੀ। ਜੀ ਹਾਲ ਦੀ ਘੜੀ ਕੋਈ ਇਸ ਦੇ ਬਾਰੇ ਸੁਣਿਆ ਨਹੀਂ ਤਾਂ ਲਲਾ ਲੱਲਾ ਜਿਹੜੀ ਉਹ ਹੋ ਜਾਣੀ ਸੀਗੀ ਹੁਣ ਤਾਂ ਪੂਰੀ। ਜੀ ਅਤੇ ਬਿਲਕੁਲ ਸਮਾਂ ਵੀ ਆਪਣੇ ਜਿਹੜੇ ਆ ਰਮਨ ਜੀ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਵੱਲ ਆ। ਕੁਛ ਕੁ ਜਿਹੜੇ ਕਾਲਸ ਲੈ ਕੇ ਅਤੇ ਫਿਰ ਆਪਾਂ ਜਿਹੜੇ ਪ੍ਰੋਗਰਾਮ ਨੂੰ ਸਮਾਪਤ ਕਰਾਂਗੇ। ਇਕਬਾਲ ਸਤਿ ਸ਼੍ਰੀ ਅਕਾਲ ਜੀ। ਹਾਂਜੀ ਇਕਬਾਲ ਜੀ, ਇਕਬਾਲ ਜੀ ਜੀ ਮੈਨੂੰ ਲੱਗਦਾ ਲਾਈਨ 'ਤੇ ਪਾ ਕੇ ਭੁੱਲ ਗਏ। 209 ਏਰੀਆ ਕੋਡ ਹੈ ਜੀ ਤੁਹਾਡਾ। ਜੀ ਚਲੋ ਕੋਈ ਗੱਲ ਨਹੀਂ, ਅਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਆ। ਅਤੇ ਅਸੀਂ ਤਾਂ ਆਪਣੇ ਵੱਲੋਂ ਇਸ ਮੰਚ ਵੱਲੋਂ ਇਹੀ ਕਰਦੇ ਹਾਂ ਵੀ ਦੇਖੋ ਮੁੱਦੇ ਜਿਹੜੇ ਕਈ ਵਾਰੀ ਜਦੋਂ ਉੱਡਦੇ ਆ, ਜਿੱਥੇ ਧੂੰਆਂ ਹੁੰਦਾ ਕਿਤੇ ਨਾ ਕਿਤੇ ਅੱਗ ਵੀ ਲੱਗੀ ਹੁੰਦੀ ਆ। ਸੋ ਇਸ ਨੂੰ ਭਾਂਬੜ ਨਾ ਬਣਨ, ਇਸ ਤੋਂ ਪਹਿਲਾਂ ਆਪਾਂ ਨੂੰ ਇਸ ਦੇ ਹੱਲ ਵੱਲ ਨੂੰ ਜਿਹੜਾ ਉਹ ਵਧਣਾ ਜ਼ਰੂਰੀ ਹੈਗਾ ਆ। ਅਦਰਵਾਈਜ਼ ਫਿਰ ਦੇਰੀ ਹੋ ਜਾਂਦੀ ਆ ਅਤੇ ਉਹ ਅੱਗ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉਹ ਹੋ ਜਾਂਦਾ ਆ। ਇਸ ਦੇ ਵਿੱਚ ਬਾਰ-ਬਾਰ ਇਹ ਚੀਜ਼ ਮੈਂ ਤਾਂ ਦੁਹਰਾਉਂਦਾ ਆ ਵੀ ਆਪਾਂ ਮਾਈਨੋਰਟੀਜ਼ ਦੇ ਵਿੱਚੋਂ ਵੀ ਮਾਈਨੋਰਟੀ 'ਚ ਆ ਇੱਥੇ, ਉਹਦੇ ਵਿੱਚ ਵੀ ਆਪਣਾ ਬਹੁਤ ਛੋਟਾ ਜਿਹੜਾ ਨੰਬਰ ਆ। ਨੋ ਡਾਊਟ ਆਪਾਂ ਟਰੱਕਿੰਗ ਦੇ ਵਿੱਚ ਹੁਣ ਬਹੁਤ ਮੱਲਾਂ ਜਿਹੜੀਆਂ ਇਸ ਦੇ ਵਿੱਚ ਮਾਰ ਰਹੇ ਹਾਂ, ਅੱਗੇ ਵੱਧ ਰਹੇ ਹਾਂ। ਸੋ ਆਪਾਂ ਇਹ ਨਾ ਜਿਹੜੀਆਂ ਆ ਉਸ ਚੀਜ਼ ਦੇ ਵਿੱਚ ਖਬਰਾਂ ਚਾਹੀਏ ਵੀ ਦੇਖੋ ਜੀ ਭਰਾ ਆਪਸ ਦੇ ਵਿੱਚ ਜਿਹੜੇ ਉਹ ਲੜਨ ਡਏ ਆ। ਸੋ ਜਿਹੜੀ ਇਹਨਾਂ ਦੀਆਂ ਮੰਗਾਂ ਆ ਇਹ ਜੈਨੂਅਨ ਨੇ, ਸਰਵਿਸ ਜਿਹੜੀ ਆ ਉਹ ਉਹਨਾਂ ਨੂੰ ਦਿਓ ਜਿਹੜੀ ਬਣਦੀ ਆ, ਜਿੰਨੇ ਉਹ ਡਾਲਰ ਸਪੈਂਡ ਕਰਦੇ ਆ, ਸਾਫ ਸਫਾਈ ਦਾ ਧਿਆਨ ਰੱਖਣਾ, ਉਹ ਸਾਰੀਆਂ ਚੀਜ਼ਾਂ ਦੋਨੋਂ ਹੀ ਤਰਫੋਂ, ਇੱਕ ਪਾਸੋਂ ਨਹੀਂ ਜਿਹੜਾ ਉੱਥੇ ਯੂਜ਼ ਕਰ ਰਿਹਾ ਅਤੇ ਜਿਹੜਾ ਉਸ 'ਤੇ ਉਸ ਨੂੰ ਉਹ ਪ੍ਰੋਵਾਈਡ ਕਰ ਰਿਹਾ, ਉਹਨਾਂ ਦੋਨਾਂ ਦਾ ਹੀ ਜਿਹੜਾ ਉਹ ਫਰਜ਼ ਬਣਦਾ ਆ ਵੀ ਉਸ ਨੂੰ ਜਿਹੜਾ ਸਾਫ ਸਫਾਈ ਰੱਖੇ, ਉਸ ਨੂੰ ਵੀ ਸਾਰੇ ਜਣੇ ਆਪਣਾ ਦੇਖ ਕੇ ਜਿਹੜਾ ਉਹ ਕਰੋ। ਫੂਡ ਵਧੀਆ ਫਰੈਸ਼ ਹੋਵੇ, ਕਿਸੇ ਦੇ ਨਾਲ ਐਵੇਂ ਬਾਅਦ ਦੇ ਵਿੱਚ ਕੋਈ ਹੋਰ ਜਿਹੜੀ ਆ 19-21 ਨਾ ਹੋ ਜਾਵੇ, ਕੋਈ ਪ੍ਰੋਬਲਮ ਨਾ ਆ ਜਾਵੇ, ਉਸ ਚੀਜ਼ ਦਾ ਜਿਹੜਾ ਉਹ ਧਿਆਨ ਰੱਖੋ। ਬਾਕੀ ਤੁਸੀਂ ਹੁਣ ਅਲਟੀਮੇਟਮ ਦਿੱਤਾ ਹੋਇਆ ਆ ਇਹਨਾਂ ਸਾਰਿਆਂ ਨੂੰ 15 ਦਿਨਾਂ ਦਾ। ਸੋ ਹੁਣ 15 ਦਿਨ ਇੰਤਜ਼ਾਰ ਕਰਕੇ ਦੇਖੋ ਵੀ ਜੇ ਕੁਛ ਜਿਹੜੇ ਉਸ ਦੇ ਵਿੱਚ ਸੁਧਾਰ ਕਰਦੇ ਆ ਜਾਂ ਨਹੀਂ ਕਰਦੇ, ਜਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਇੱਕ ਕਾਲਰ ਵੀ ਕਹਿ ਕੇ ਗਏ ਸੀਗੇ, ਨਹੀਂ ਤਾਂ ਫਿਰ ਤੁਸੀਂ ਲਿਸਟ ਤਿਆਰ ਕਰੋ ਵੀ ਆਹ ਵਾਲੇ ਜਿਹੜੇ ਆ ਸਾਡੇ ਨਾਲ ਇੱਦਾਂ ਆ, ਆਹ ਵਾਲੇ ਠੀਕ ਆ, ਇਹਨਾਂ 'ਤੇ ਜਾਓ, ਉਹਨਾਂ 'ਤੇ ਨਾ ਜਾਓ। ਅਤੇ ਜਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਅਗਲਾ ਸਟੈਪ ਫਿਰ ਤੁਹਾਡਾ ਇਹੀ ਆ ਵੀ ਫਿਰ ਤੁਹਾਨੂੰ ਇੱਦਾਂ ਕੰਪਲੇਨ ਕਰਨੀਆਂ ਪੈਣਗੀਆਂ। ਸੋ ਇਹ ਹੁਣ ਮਸਲਾ ਜਿਹੜਾ ਇਸ ਪਾਸੇ ਵੱਲ ਨੂੰ ਵੱਧਦਾ ਜਾ ਰਿਹਾ ਵੀ ਇਸ ਤੋਂ ਪਹਿਲਾਂ ਵੀ ਹੱਥੋਂ ਬਾਹਰ ਹੋ ਜਾਵੇ, ਜਿਹੜਾ ਤੀਰ ਆ ਕਮਾਨ 'ਚੋਂ ਨਿਕਲ ਜਾਵੇ, ਛੁੱਟ ਜਾਵੇ, ਫਿਰ ਉਹ ਮੁੜ ਕੇ ਵਾਪਸ ਨਹੀਂ ਆਉਣਾ। ਸੋ ਉੱਥੇ ਤੱਕ ਗੱਲ ਨੌਬਤ ਆਉਣ ਤੋਂ ਪਹਿਲਾਂ ਇਸ ਨੂੰ ਸੁਲਝਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰੋ। ਸਾਡੇ ਵੱਲੋਂ ਤਾਂ ਅਸੀਂ ਦੋਨਾਂ ਹੀ ਪੱਖਾਂ ਨੂੰ ਜਿਹੜੀ ਇਹੀ ਅਪੀਲ, ਇਹੀ ਬੇਨਤੀ ਜਿਹੜੀ ਉਹ ਕਰਦੇ ਹਾਂ। ਜੀ ਰਮਨ ਜੀ। ਬਿਲਕੁਲ ਰਾਜਕਿਰਨ, ਇਹ ਤਾਂ ਜਿਹੜਾ ਮਸਲੇ ਹੈਗੇ ਇਹ ਤਾਂ ਜਿਹੜੇ ਮਤਲਬ ਕਿ ਨੋਰਮਲ ਸਿਸਟਮ ਦੇ ਨਾਲ ਹੀ ਹੱਲ ਹੁੰਦੇ ਆ। ਜਿੱਦਾਂ ਕਿ ਆਪਾਂ ਪ੍ਰੀਵੀਅਸਲੀ ਵੀ ਦੇਖਿਆ ਹੈਗਾ, ਜਿਹੜੀ ਇੱਦਾਂ ਦੀ ਸਿਚੁਏਸ਼ਨ ਹੈਗੀ ਆ, ਅਗੇਨ ਜਿਹੜਾ
ਕਈ ਕਾਲਰਸ ਨੇ ਕਿਹਾ ਵੀ ਆ, ਔਰ ਮੈਂ ਵੀ ਇਹੋ ਗੱਲ ਕਹਿਣਾ ਕਿ ਸਾਰੇ ਜਾਣੇ ਗਲਤ ਨਹੀਂ ਹੋ ਸਕਦੇ, ਸਾਰੇ ਜਾਣੇ ਠੀਕ ਨਹੀਂ ਹੋ ਸਕਦੇ। ਸੋ ਇਸ ਕਰਕੇ ਆਪਣੇ ਟਰੱਕਰ ਭਾਈਚਾਰੇ ਦੇ ਵਿੱਚ ਵੀ ਇਹ ਖਿਆਲ ਰੱਖਣ ਦੀ ਲੋੜ ਹੈਗੀ ਆ ਕਿ ਅਸੀਂ ਜਦੋਂ ਬਾਹਰ ਜਾਂਦੇ ਹੈਗੇ ਆ, ਜੇ ਕੋਈ ਸਾਨੂੰ ਟਰੱਕਰ, ਸਾਡਾ ਪੰਜਾਬੀ ਟਰੱਕਰ ਦਿਖਦਾ ਹੈਗਾ ਕਿ ਉਹ ਗਲਤ ਕੰਮ ਕਰ ਰਿਹਾ ਹੈਗਾ ਜਾਂ ਉਹ ਗਲਤੀ ਨਾ ਕਰ ਰਿਹਾ ਜਾਂ ਜਾਣਬੁੱਝ ਕੇ ਕਰ ਰਿਹਾ, ਪਲੀਜ਼ ਜਿਹੜੇ ਪੁਰਾਣੇ ਵੈਟਰਨ ਟਰੱਕਰਸ ਹੈਗੇ ਆ ਜਾਂ ਐਕਸਪੀਰੀਅੰਸ ਟਰੱਕਰਸ ਹੈਗੇ ਆ, ਉਹ ਜ਼ਰੂਰ ਉਹਨੂੰ ਰੋਕੋ, ਉਹਨੂੰ ਇਸ ਕੰਮ ਕਰਨ ਤੋਂ ਰੋਕੋ ਵੀ ਭਾਈ ਇੱਦਾਂ ਕੰਮ ਨਾ ਕਰ ਜਾਂ ਇੱਦਾਂ ਦੀਆਂ ਚੀਜ਼ਾਂ ਨਾ ਕਰੋ। ਇਹ ਥੋੜ੍ਹੀ ਜਿਹੀ ਤੁਹਾਡੀ ਆਪਣੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਆਪਣੀ ਕਮਿਊਨਿਟੀ ਨੂੰ ਸੁਧਾਰਨਾ ਵੀ ਆਪਾਂ ਹੀ ਆ, ਕਿਸੇ ਹੋਰ ਦੇ ਨਹੀਂ ਸੁਧਾਰਨਾ ਆਣ ਕੇ। ਅਤੇ ਰਹਿ ਗਈ ਗੱਲ ਢਾਬਿਆਂ ਵਾਲਿਆਂ ਦੀ, ਡੈਫੀਨੇਟਲੀ ਦੇ ਜੋ ਮਨੀ ਚਾਰਜ ਕਰਦੇ ਆ, ਦੇ ਹੈਵ ਟੂ ਪ੍ਰੋਵਾਈਡ ਦਾ ਸਰਵਿਸ, ਦੇ ਹੈਵ ਟੂ ਪ੍ਰੋਵਾਈਡ ਦਾ ਪ੍ਰੋਪਰ ਫੂਡ, ਔਰ ਖਾਸ ਕਰਕੇ ਡਰਾਈਵਰਸ ਲਈ ਪ੍ਰੋਪਰ ਫੂਡ ਤਾਂ ਬਹੁਤ ਜ਼ਰੂਰੀ ਹੈਗਾ ਕਿਉਂਕਿ ਉਹ ਰੋਡ 'ਤੇ ਹੈਗੇ ਆ। ਕੋਈ ਵੀ ਡਰਾਈਵਰ ਜਿਹੜਾ ਫੂਡ ਖਾ ਕੇ ਬਿਮਾਰ ਹੁੰਦਾ ਆ ਜਾਂ ਉਹਦੀ ਕੋਈ ਪ੍ਰੋਬਲਮ ਇਸ਼ੂ ਜਾਂ ਖੜਾ ਹੋ ਜਾਂਦਾ ਰਸਤੇ ਦੇ ਵਿੱਚ, ਅਤੇ ਬਹੁਤ ਵੱਡੀ ਸਿਚੁਏਸ਼ਨ ਖੜੀ ਹੋ ਜਾਂਦੀ ਹੈ। ਸੋ ਉਹਨਾਂ ਦੇ ਵਾਸਤੇ ਤਾਂ ਖਾਸ ਕਰਕੇ ਜਿਹੜਾ ਫੂਡ ਆ ਉਹਦੇ ਵੱਲ ਬਿਲਕੁਲ ਧਿਆਨ ਦੇ ਨਾਲ ਫੂਡ ਬਣਾਓ, ਧਿਆਨ ਦੇ ਨਾਲ ਕਰੋ, ਸਾਫ਼ ਸੁਥਰਾ ਫੂਡ ਦਿਓ, ਕਿਉਂਕਿ ਉਹ ਵੀ ਇੱਕ ਇਨਫਰਾਸਟਰਕਚਰ ਦਾ ਹਿੱਸਾ ਹੈਗੇ ਆ ਜਿਹੜੇ ਕਿ ਇਸ ਵੇਲੇ ਇਨਫਰਾਸਟਰਕਚਰ ਦੇ ਵਿੱਚ ਪੂਰਾ ਆਪਣਾ ਹਿੱਸਾ ਪਾ ਰਹੇ ਆ। ਸੋ ਇਹ ਸਪਲਾਈ ਚੇਨ, ਸਾਰਾ ਇਨਫਰਾਸਟਰਕਚਰ, ਇਹਦੇ ਵਿੱਚ ਹਰ ਇੱਕ ਬੰਦਾ ਆਪਣਾ ਆਪਣਾ ਹਿੱਸਾ ਪਾ ਰਿਹਾ। ਸੋ ਧਿਆਨ ਰੱਖੋ, ਧਿਆਨ ਦੇ ਨਾਲ ਕੰਮ ਕਰੋ, ਜਿਹੜੇ ਚੀਜ਼ ਦੇ ਪੈਸੇ ਲੈਂਦੇ ਆ, ਜਿਹੜੀ ਚੀਜ਼ ਦੇ, ਔਰ ਖਾਸ ਕਰਕੇ ਇਸ ਕੰਟਰੀ ਦੇ ਵਿੱਚ ਤਾਂ ਜਿੱਦਾਂ ਰਾਜਕਰਨ ਤੁਸੀਂ ਕਿਹਾ ਹੀ ਆ ਕਿ ਜਿਹੜੀ ਸਰਵਿਸ ਹੈਗੀ ਆ, ਸਰਵਿਸ ਬਿਜ਼ਨਸ ਹੈਗਾ, ਉਹ ਬਹੁਤ ਟੂ ਦੀ ਪੁਆਇੰਟ ਹੋਣਾ ਚਾਹੀਦਾ ਹੈ। ਉਹਦੇ ਵਿੱਚ ਕੋਈ ਉਨਤਾਈਆਂ ਨਹੀਂ ਹੋਣੀਆਂ ਚਾਹੀਦੀਆਂ, ਅਦਰਵਾਈਜ਼ ਜਿਹੜਾ ਆ ਇੱਥੇ ਜ਼ਿਆਦਾ ਦੇਰ ਬਿਜ਼ਨਸ ਜਿਹੜਾ ਆ ਇੱਦਾਂ ਦਾ ਚੱਲਦਾ ਨਹੀਂ ਜੇ ਉਹ ਗਲਤ ਸਰਵਿਸ ਦਿੰਦਾ ਆ। ਜੀ ਬਿਲਕੁਲ। ਅਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਸਮਾਪਤ ਆ। ਹੋਰ ਕਾਲਸ ਜਿਹੜੀਆਂ ਆਪਾਂ ਨਹੀਂ ਲੈ ਸਕਾਂਗੇ। ਸਾਰਿਆਂ ਦਾ ਹੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਰਮਨ ਜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਅਤੇ ਸਰੋਤੇ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਰਾਜਕਰਨ ਸਿੰਘ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨੇਹ ਕੀ ਜੀ, ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।